ਅੱਜ ਤੱਕ ਉਹ ਜਿਹੜਾ ਆਪਣਾ ਜਨਮ ਪਹੁੰਚੀ ਜਿੱਥੇ ਜਵਾਨ ਹੋਏ, ਸਾਰੀ ਜ਼ਿੰਦਗੀ ਖੁਸ਼ੀ ਮਾਣੀ, ਪਿਆਰ ਸਾਰੇ ਲੋਕਾਂ ਨੂੰ ਦਿੱਤਾ ਤੇ ਲਿਆ, ਉਹ ਸਾਨੂੰ ਮੁੜਨ ਦੇ ਨਸੀਬਾਂ ਚ ਨਹੀਂ ਹੋਇਆ। ਹਾਂਜੀ, ਬੜਾ ਯਾਦ ਆਉਂਦਾ ਚਾਰ ਫੇਰੇ ਦਾ। ਹੁਣ ਮੈਂ ਤੇ ਵੱਡੀ ਸਾਂ, ਮੈਨੂੰ ਤਾਂ ਪਤਾ ਸੀ ਨਾ। ਸਾਡੇ ਬਾਪੂ ਜੀ ਨੇ ਨਾ ਪਰਚੀਆਂ ਲਿਖ ਕੇ ਦੇ ਦਿੱਤੀਆਂ ਬੁੜੀਆਂ ਨੂੰ, ਤੇ ਅੰਮ੍ਰਿਤਸਰ ਜਦ ਤੁਸੀਂ ਉਤਰੋਗੇ ਨਾ ਟਰੱਕ ਤੋਂ, ਇਹ ਗੁਰਦੁਆਰੇ ਚਲੇ ਜਾਓ। ਵਿਆਹ ਵੀ ਹੋਇਆ ਸੀ, ਕੁਆਰਿਆਂ ਨੇ ਵੀ ਸਭ ਕੁਛ ਵੇਖਿਆ, ਤੇ ਵਿਆਹ ਤੋਂ ਬਾਅਦ ਵੀ ਫਿਰ ਫਿਰ ਕੇ ਵੇਖਿਆ। ਤੇ ਮੁਸਲਮਾਨਾਂ ਦੇ ਜਿਹੜੇ ਘਰ ਸੀ ਨਾ, ਉਹ ਵੀ ਆ ਪਰਿਵਾਰ ਨੂੰ ਰਹੀ, ਮਤਲਬ ਉਹਨਾਂ ਨੂੰ ਜ਼ਮੀਨ ਦਿੱਤੀ ਹੁੰਦੀ ਸੀ ਸਰਦਾਰਾਂ ਨੇ, ਇੱਕ ਮਰਬਾ ਖੇਤੀ ਕਰਨ ਵਾਸਤੇ। ਘਰ ਜਿਹੜੇ ਸੀ ਨਾ, ਮਤਲਬ ਸਾਡੇ ਘਰ ਦੇ ਵਿੱਚ ਹੀ, ਉਹ ਹਵੇਲੀ ਦੇ ਵਿੱਚ ਹੀ ਸੀ। ਜਦੋਂ ਜੋੜੀ ਦੇ ਵਿੱਚ ਤੇ ਸਾਡੀ ਸੀ, ਮੁਸਲਮਾਨ ਵੀ ਔਰਤਾਂ ਸਾਡੀਆਂ ਭਾਬੀਆਂ, ਅਸੀਂ ਸਾਰੇ ਇਕੱਠੇ ਬੈਠਦੀਆਂ ਕੰਮ ਕਰਦੀਆਂ ਸੀ। ਜਾਂਦੇ ਆ ਸਮੁੰਦਰ ਨੂੰ, ਗੋਜਰੇ ਨੂੰ ਜਾਂਦੀ ਸੀ ਨਾ ਸੜਕ, ਵੱਲ ਪਿੰਡ ਸੀ ਸੜਕ ਤੋਂ ਪਾਰ, ਤੇ ਇਧਰ ਖੱਬੇ ਹੱਥ ਵੱਲ ਸਾਡਾ ਪਿੰਡ ਸੀ, ਤੇ ਸੱਜੇ ਹੱਥ ਮੇਰੇ ਸਹੁਰਿਆਂ ਦਾ ਸੀ। ਦੇਖੇ ਖਲੋਤੇ, ਖਾਧਾ ਪੀਤਾ ਸਾਰੇ ਹੀ, ਪਰ ਇਹ ਯਕੀਨ ਨਹੀਂ ਸੀ ਕਿ ਅਸੀਂ ਇਹ ਘਰ ਜਿਹੜਾ ਛੱਡ ਜਾਵਾਂਗੇ, ਇਹ ਮੁੜ ਕੇ ਨਹੀਂ। ਸਾਨੂੰ ਔਰਤਾਂ ਨੂੰ, ਸਾਡੇ ਜਿਹੜੇ ਮੁੰਡਿਆਂ ਨੂੰ ਨਹੀਂ, ਅਸੀਂ ਜਾਣਾ ਹੈ ਤੇ ਮਹੀਨੇ ਕੇ ਪਿੱਛੋਂ ਆ ਹੀ ਜਾਣਾ ਹੈ। ਉਹ ਅਸੀਂ ਚਾਰ ਚਫੇਰੇ ਮੈਂ ਵੇਖਾਂ, ਆਹ ਮੁੰਡਿਆਂ ਦਾ ਸਕੂਲ ਆ, ਮੁੜ ਕੇ ਵੇਖਣ ਮੁੰਡਿਆਂ ਦਾ ਹੋਸਟਲ ਆ, ਇੱਧਰ ਸਾਡਾ ਸਕੂਲ ਸੀ। ਆਇਆ ਚੀਜ਼ਾਂ ਮੁੜ ਕੇ ਅਸੀਂ ਵੇਖ ਹੀ ਨਹੀਂ ਸਕਣੀਆਂ। अस्सलाम वालेकुम, सत श्री अकाल। मैं ਤੁਹਾਡਾ ਆਪਣਾ ਨਾਸਿਰ ਢਿੱਲੋਂ ਤੇ ਤੁਸੀਂ ਵੇਖ ਰਹੇ ਹੋ ਸਾਡਾ ਚੈਨਲ ਪੰਜਾਬੀ ਲਹਿਰ। ਪੰਜਾਬੀ ਲਹਿਰ ਚੈਨਲ ਦੀ ਰਾਹੀਂ ਆਪਾਂ ਕੋਸ਼ਿਸ਼ ਕਰੀਦੀ ਆ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੋਕਾਂ ਨੂੰ ਲੈ ਕੇ, ਜਿਨ੍ਹਾਂ ਨੇ 1947 ਦੀ ਵੰਡ ਵੇਖੀ, ਪਾਰਟੀਸ਼ਨ ਵੇਖੀ, ਉਹਨਾਂ ਦੇ ਹਾਲਾਤਾਂ ਨੂੰ ਤੁਹਾਡੇ ਤੱਕ ਰੱਖੀਦਾ ਕਿ ਪਹਿਲੋਂ ਦੀਆਂ ਕਿਵੇਂ ਸਾਂਝਾਂ ਸਨ, ਸਾਂਝ ਦਿਲਾਂ ਦੀ ਕਿਵੇਂ ਸੀ। ਫਿਰ ਵਿਛੋੜੇ ਦੀ ਦਾਸਤਾਨ ਦੀ ਆਪਾਂ ਗੱਲ ਕਰੀਦੀ ਆ ਵੀ ਵਿਛੋੜੇ ਕਿਵੇਂ ਪਏ, ਪਹਿਲੋਂ ਮੁਹੱਬਤ ਪਿਆਰ ਕਿਵੇਂ ਸੀ, ਫਿਰ 47 ਦੇ ਮੌਕੇ ਕੀ ਹਾਲਾਤ ਬਣੇ ਉਹਨਾਂ ਲੋਕਾਂ ਕੋਲ ਜਿਨ੍ਹਾਂ ਨੇ ਆਪਣੀ ਅੱਖੀਆਂ ਵੇਖਿਆ, ਆਪਣੇ ਪਿੰਡਾਂ ਤੇ ਹੰਡਾਇਆ। ਉਹ ਹੱਡ ਬੀਤੀ ਤੁਹਾਡੇ ਤੱਕ ਸ਼ੇਅਰ ਕਰੀ ਦੀ, ਤੁਹਾਡੇ ਤੱਕ ਰੱਖੀ ਦੀ ਆ, ਤੇ ਹਕਾਇਕ ਵੀ ਜਾਣਨ ਦੀ ਕੋਸ਼ਿਸ਼ ਕਰੀ ਦੀ ਆ ਕਿ ਪਹਿਲਾਂ ਜਿੱਥੇ ਇੰਨੇ ਬਜ਼ੁਰਗ ਦੱਸਦੇ ਆ ਕਿ ਬੜੇ ਵਧੀਆ ਲੋਕ ਵਸਦੇ ਸੀ, ਵੀ ਇੱਕੋ ਵਾਰੀ ਕੀ ਬਣਿਆ ਕਿ ਇੱਕ ਦੂਜੇ ਦੇ ਜਾਨਾਂ ਦੇ ਦੁਸ਼ਮਣ ਜਿਹੜੇ ਉਹ ਬਣ ਗਏ। ਅੱਜ ਮਾਨ ਜੀ ਸਾਡੇ ਨਾਲ ਮੌਜੂਦ ਨੇ। ਵੀ ਨਵਾਂ ਸਿਲਸਿਲਾ ਸ਼ੁਰੂ ਕੀਤਾ ਸਕਾਈਪ ਦੀ ਰਾਹੀਂ, ਜਿੱਥੇ ਤੱਕ ਅਸੀਂ ਨਹੀਂ ਪਹੁੰਚ ਸਕਦੇ ਕਿਉਂਕਿ ਹੁਣ ਜਿਹੜਾ COVID-19 ਹੈ ਉਹਦੀ ਵਜ੍ਹਾ ਨਾਲ ਵੀ ਲੋਕ ਘਰਾਂ 'ਚ ਆਪਣੀ ਕੈਦ ਹੀ ਸਮਝੋ ਆਈਸੋਲੇਟ ਨੇ। ਕੋਸ਼ਿਸ਼ ਕਰੀ ਦੀ ਆ ਉਹਨਾਂ ਬਜ਼ੁਰਗਾਂ ਦੀ ਜਿਹੜੀ ਦਾਸਤਾਨ ਹੈ, ਆਪ ਬੀਤੀ ਹੱਡ ਬੀਤੀ ਆ, ਹੁਣ ਸਕਾਈਪ ਦੀ ਰਾਹੀਂ ਤੁਹਾਡੇ ਨਾਲ ਸ਼ੇਅਰ ਕਰੀਏ। ਅੱਜ ਦੀ ਗੱਲ ਸ਼ੁਰੂ ਕਰਦੇ ਹਾਂ ਮਾਂ ਜੀ ਨਾਲ। ਸਤਿ ਸ਼੍ਰੀ ਅਕਾਲ ਮਾਂ ਜੀ। ਸਤਿ ਸ਼੍ਰੀ ਅਕਾਲ ਜੀ। ਮਾਂ ਜੀ, ਨਾਂ ਪਹਿਲਾਂ ਆਪਣਾ ਤੇ ਨਾਂ ਦੱਸ ਦਿਓ। ਨਾਂ ਕੀ ਤੁਹਾਡਾ? ਮੇਰਾ ਨਾਮ ਹਰਬੰਸ ਕੌਰ। ਹਰਬੰਸ ਕੌਰ। ਤੇ ਤੁਹਾਡੇ ਪਿਤਾ ਜੀ ਦਾ? ਮੇਰੇ ਪਿਤਾ ਜੀ ਦਾ ਨਾਮ ਸਰਦਾਰ ਸ਼ੇਰ ਸਿੰਘ। ਅੱਛਾ, ਇਹ ਦੱਸਿਓ ਵੀ ਹੁਣ ਇਸ ਵੇਲੇ ਉਮਰ ਤੁਹਾਡੀ ਕਿੰਨੀ ਕੁ ਹੋ ਗਈ ਹੈ? ਉਮਰ ਮੇਰੀ ਤੇ 93 ਤੱਕ ਪੜ ਗਈ ਹੈ। 93 ਦਾ ਮਤਲਬ ਵੀ ਜਦੋਂ ਪਾਰਟੀਸ਼ਨ ਹੋਈ ਆ ਉਦੋਂ ਤੁਹਾਡੀ ਉਮਰ, ਹੁਣ ਜੇ ਆਪਾਂ 70 ਵਰੇ ਹੋ ਗਏ ਆ ਪਾਰਟੀਸ਼ਨ ਹੋਈ ਨੂੰ ਵੀ, ਤੇ ਇਹਦਾ ਮਤਲਬ ਵੀ ਤੁਹਾਡੀ ਕੋਈ 20 ਦੇ ਕੋਲ ਸੀ। ਮੈਂ ਉਦੋਂ 20 ਤੱਕ ਸੀ। ਅੱਛਾ, ਉਦੋਂ ਤੁਹਾਡਾ ਵਿਆਹ ਹੋਇਆ ਸੀ ਕਿ ਕੁਆਰੇ ਹੀ ਸੋ? ਵਿਆਹ ਵੀ ਹੋਇਆ ਸੀ, ਕੁਆਰਿਆਂ ਨੇ ਵੀ ਸਭ ਕੁਛ ਵੇਖਿਆ, ਤੇ ਵਿਆਹ ਤੋਂ ਬਾਅਦ ਵੀ ਫਿਰ ਫਿਰ ਕੇ ਵੇਖਿਆ। ਅੱਛਾ। ਇਹਦਾ ਵੀ ਇੱਥੇ ਹੀ ਪੈਦਾ ਹੋਇਆ, ਜੈਲਪੁਰ। ਅੱਛਾ। ਤੇ ਕਿੱਥੇ ਸੀ ਤੁਹਾਡਾ, ਕਿਹੜਾ ਪਿੰਡ ਸੀ? ਪਿੰਡ ਸਾਡਾ 140 ਚੱਕ ਸੀ। ਜਿਹੜਾ ਵਾਜਦਾ ਤੇਜਾ ਸਿੰਘ ਸਮੁੰਦਰੀ ਹੋਣ ਵਾਲਾ ਪਿੰਡ, ਉਹੀ ਪਿੰਡ ਸੀ ਨਾ? ਅੱਛਾ। ਉਹਦੇ ਬੜੇ ਮੈਂ ਉਹਨਾਂ ਦੇ ਪਿੰਡ ਲਾਸਟ ਟਾਈਮ ਤੁਸੀਂ ਵੇਖੀ ਹੋਣੀ ਵੀਡੀਓ ਗਏ ਸਾਂ, ਤੇ ਪਿੰਡਾਂ ਵਾਲੇ ਲੋਕ ਹਾਲੇ ਵੀ ਯਾਦ ਕਰਦੇ ਵੀ ਉਹਨਾਂ ਕਿਹੜੇ ਸਕੂਲ ਬਣਾਏ, ਤਰੱਕੀਆਤੀ ਕੰਮ ਉਹਨਾਂ ਬਹੁਤ ਸਾਰੇ ਕਰਵਾਏ ਸੀ ਆਪਣੇ ਪਿੰਡ ਵਾਲੇ, ਆਪਣੇ ਸਮੁੰਦਰੀ ਵਾਲਿਆਂ ਵਾਸਤੇ।
ਤੇ ਸਮੁੰਦਰੀ ਵਾਲੇ ਵੱਜਦੇ ਸੀ। ਸਮੁੰਦਰ ਵਾਲੇ ਵੱਜਦੇ ਸੀ ਸਾਰੇ ਸਾਡੇ ਪਿੰਡ ਚ। ਬਹੁਤ ਲੋਕ ਉਹਨਾਂ ਨੂੰ ਯਾਦ ਕਰਦੇ ਆ ਹੁਣ ਵੀ। ਉਹਨਾਂ ਦੇ ਉਹ ਖਿਦਮਾਤ, ਕਿਵੇਂ ਕਿਵੇਂ ਉਹਨਾਂ ਨੇ ਕਿਹੜਾ ਸਕੂਲ ਬਣਾਇਆ, ਕਿਹੜਾ ਅਖਬਾਰ ਕੱਢਿਆ। ਉਹ ਪਿੰਡ ਵਾਲੇ ਲੋਕ, ਬਲਕਿ ਈਵਨ ਕਿ ਵੱਡੇ ਬਜ਼ੁਰਗਾਂ ਦੀ ਗੱਲ ਤੇ ਹਟ ਕੇ ਉਹਨਾਂ ਦੇ ਜਿਹੜੇ ਬੱਚੇ ਆ ਛੋਟੇ, ਉਹਨਾਂ ਨੂੰ ਵੀ ਪਤਾ ਵਾ ਤੇਜਾ ਸਿੰਘ ਹੋਣਾ ਦਾ ਕਿ ਉਹਨਾਂ ਨੇ ਕੀ ਖਿਦਮਾਤ ਆਪਣੇ ਪਿੰਡ ਵਾਸਤੇ ਦਿੱਤੀਆਂ। ਬਹੁਤ ਚੰਗੇ ਕੰਮ ਕੀਤੇ। ਸਕੂਲ ਸਾਡੇ ਪਿੰਡ ਸੀ, ਉਹ 4 ਚੁਫੇਰੇ ਸਕੂਲ ਕੋਈ ਨਹੀਂ ਸੀ ਪਿੰਡਾਂ ਵਿੱਚ। ਸਾਡੇ ਪਿੰਡ 'ਚ 2 ਸਕੂਲ ਸੀ, ਇੱਕ ਮੁੰਡਿਆਂ ਦਾ ਵੱਖਰਾ ਸੀ ਤੇ ਕੁੜੀਆਂ ਦਾ ਵੱਖਰਾ ਸੀ। ਅੱਛਾ, ਇੱਕ ਇਹਨਾਂ ਨੇ ਸਕੂਲ ਬਣਾਇਆ ਸੀ ਜਾ ਕੇ ਇੱਧਰ, ਮੈਂ ਭੁੱਲਦਾ ਨਹੀਂ, ਤੇ ਅੰਮ੍ਰਿਤਸਰ ਜਾਂ ਹੋਰ ਕਿਤੇ ਜਾ ਕੇ ਵੀ ਇਹਨਾਂ ਨੇ ਸਕੂਲ ਬਣਾਇਆ ਸੀ ਉਦੋਂ, ਸ਼ਾਇਦ ਤੁਹਾਨੂੰ ਪਤਾ ਹੋਵੇ, ਯਾਦ ਹੋਵੇ। ਮਤਲਬ ਹੋਰ ਜਿਹੜੇ ਪਿੰਡਾਂ ਕਿਤੇ ਮਦਦ ਕੀਤੀ ਹੋਣਾ ਸਕੂਲਾਂ ਦੀ, ਉਹਦੇ ਬਾਰੇ ਮੇਰੀ ਜਾਣਕਾਰੀ ਮੈਨੂੰ ਤੇ ਆਪਣੇ ਪਿੰਡ ਦਾ ਹੈ। ਇੱਥੇ ਪ੍ਰਾਇਮਰੀ ਸਕੂਲ ਮੁੰਡਿਆਂ ਦਾ ਵੀ ਸੀ, ਕੁੜੀਆਂ ਦਾ ਵੀ ਸੀ। ਅੱਛਾ, ਤੁਸੀਂ ਸਕੂਲ 'ਚ ਪੜ੍ਹੇ ਸੋ? ਉਸੇ ਸਕੂਲ 'ਚ? ਹਾਂਜੀ। ਅੱਛਾ, ਇਹ ਦੱਸਿਓ ਵੀ ਤੁਹਾਡੇ ਸਕੂਲ ਦੇ ਵਿੱਚ, ਤੁਹਾਡੇ ਪਿੰਡ ਦੀ ਪਹਿਲਾਂ ਆਪਾਂ ਜੇ ਗੱਲ ਪੁੱਛ ਲਾਂ ਨਾ, ਮੈਂ ਤੁਹਾਡੇ ਪਿੰਡ 'ਚ ਮੁਸਲਮਾਨਾਂ ਦੇ ਘਰ ਉਦੋਂ ਕਿੰਨੇ ਸੀ? ਮੁਸਲਮਾਨ ਥੋੜੇ ਸੀ ਤੇ ਸਰਦਾਰਾਂ ਦੇ ਘਰ 9 ਸੀ ਸਿਰਫ। ਤੇ ਮੁਸਲਮਾਨਾਂ ਦੇ ਜਿਹੜੇ ਘਰ ਸੀ ਨਾ, ਉਹ ਵੀ ਆ ਪਰਿਵਾਰ ਵਾਂਗੂ ਰਹੇ। ਮਤਲਬ ਉਹਨਾਂ ਨੂੰ ਜ਼ਮੀਨ ਦਿੱਤੀ ਹੁੰਦੀ ਸੀ ਸਰਦਾਰਾਂ ਨੇ, ਇੱਕ ਮਰਬਾ ਖੇਤੀ ਕਰਨ ਵਾਸਤੇ। ਉਹਨਾਂ ਦੀ ਵਸੋਂ ਵੀ ਨਾਲ ਹੀ ਕੀਤੀ ਹੁੰਦੀ ਸੀ। ਅੱਛਾ, ਤੇ ਇਹ ਦੱਸਿਓ, ਤੁਹਾਡੀਆਂ ਜਿਹੜੀਆਂ 9 ਫੈਮਲੀਆਂ, ਉਹਨਾਂ ਦੇ ਮੇਨ ਜਿਹੜੇ ਵੱਡੇ ਨੇ ਘਰ ਦੇ ਮੈਂਬਰ, ਉਹ ਕਿਹੜੇ ਸੀ ਨਾਂ? ਇੱਕ ਤੇ ਤੇਜਾ ਸਿੰਘ ਹੋਣਾ ਦੀ ਫੈਮਿਲੀ ਹੋ ਗਈ ਨਾ। ਹਾਂਜੀ, ਮਤਲਬ ਜਦੋਂ ਸਮੁੰਦਰ ਨੂੰ ਆਉਂਦੇ ਸਨ ਨਾ, ਹਾਂਜੀ, ਉਹਦਾ ਨਕਸ਼ਾ ਮੈਂ ਤੁਹਾਨੂੰ ਦੱਸਦੀ ਹਾਂ। ਜਦੋਂ ਸਮੁੰਦਰ ਨੂੰ ਅਸੀਂ ਆਉਂਦੇ ਸਾਂ, ਉੱਤਰ ਕੇ ਜਿਸ ਪਿੰਡ ਦੇ ਕੈਂਟਰ ਕਰਦੇ ਸਨ ਨਾ, ਪਹਿਲਾ ਘਰ ਆਉਂਦਾ ਸੀ ਮਾਤਾ ਰਾਧੀ ਦਾ। ਮਾਤਾ ਰਾਧ ਕੌਰ ਸੀ। ਹਾਂਜੀ, ਉਹਦੇ ਬਰਾਬਰ ਘਰ ਸਾਡਾ ਆਉਂਦਾ ਸੀ ਸਰਦਾਰ ਸ਼ੇਰ ਸਿੰਘ, ਅਗਰ ਸਿੰਘ ਵੀ 2 ਭਰਾ ਸੀ, ਉਹਨਾਂ ਦਾ ਘਰ ਆਉਂਦਾ ਸੀ। ਹਾਂਜੀ, ਮਤਲਬ ਵੱਖੋ ਵੱਖ ਤੇ ਉਸ ਤੋਂ ਪਿੱਛੇ ਸਾਰੇ ਘਰ ਬਣੇ ਹੋਏ ਸੀ ਇਹਨਾਂ ਦਾ। ਸਮੁੰਦਰੀ ਉਸੇ ਤਹਿਸੀਲ ਤੇ ਸਾਰਿਆਂ ਦੀ ਇੱਕ ਹੀ ਸੀ। ਹਾਂ, ਤਹਿਸੀਲ ਤੇ ਇੱਕ ਹੀ ਸੀ। ਹਾਂਜੀ, ਤੇ ਫਿਰ ਸਾਡੇ ਪਿੱਛੇ ਨਾਲ ਸੀ ਇੱਕ ਹੋਰ ਫੈਮਿਲੀ ਸੀ, ਸਰਦਾਰ ਸੀ, ਉਹ ਵੀ ਰਸਾਲਦਾਰ, ਉਹਨਾਂ ਦਾ ਸੀ। ਤੇ ਸਾਥੋਂ ਫਿਰ ਪਿਛਲੇ ਬੰਨੇ ਜੋ ਚਲੇ ਜੀਦਾ ਸੀ, ਉਦੋਂ ਬਾਪੂ ਤੇਜਾ ਸਿੰਘ ਹੁੰਦਾ ਤੇ ਚੰਦ ਸਿੰਘ ਦਾ ਘਰ ਸੀ। ਅੱਛਾ ਜੀ। ਉਸਦੇ ਨਾਲ ਹੀ ਫਿਰ ਘਰ ਆ ਜਾਂਦਾ ਸੀ ਇਹਨਾਂ ਦਾ ਲਖੂਆ ਦਾ ਨਾ, ਆਪਣੇ ਉਹ ਵੀ ਬੁਰਜ ਦੇ ਸੀ, ਪਿੱਛੋਂ ਬੁਰਜ ਪਿੰਡ ਸੀ ਉਹਨਾਂ ਦਾ, ਉਹਨਾਂ ਦੀ ਵੀ ਸਾਰੀ ਪੱਕੀ ਆ ਜਾਂਦੀ ਸੀ। ਅੱਛਾ, ਇਹ ਤੇ ਦੱਸੇ ਤੁਸੀਂ ਸਰਦਾਰ ਫੈਮਲੀਆਂ ਦੇ। ਮੁਸਲਮਾਨਾਂ ਦਾ ਘਰ ਦਾ ਯਾਦ ਹੈ? ਕੌਣ ਕਿੰਨਾ ਦਾ ਸੀ ਘਰ? ਮੁਸਲਮਾਨਾਂ ਦੇ ਘਰ ਜਿਹੜੇ ਸੀ ਨਾ, ਮਤਲਬ ਸਾਡੇ ਘਰ ਦੇ ਵਿੱਚ ਹੀ, ਉਹ ਹਵੇਲੀ ਦੇ ਵਿੱਚ ਹੀ ਸੀ। ਜਦੋਂ ਜੋੜੀ ਦੇ ਵਿੱਚ ਤੇ ਸਾਰੇ ਬੀਬੀਆਂ ਸੀ, ਮੁਸਲਮਾਨ ਵੀ, ਔਰਤਾਂ ਸਾਡੀਆਂ ਭਾਬੀਆਂ, ਅਸੀਂ ਸਾਰੇ ਇਕੱਠੇ ਬੈਠਦੀਆਂ ਕੰਮ ਕਰਦੀਆਂ ਸੀ। ਅੱਛਾ, ਨਾਂ ਯਾਦ ਉਹਨਾਂ ਦੇ ਔਰਤਾਂ ਦੇ? ਹਾਂਜੀ, ਨਾਂ ਤੇ ਯਾਦ ਨੇ। ਜਿਹੜਾ ਸਾਡੇ ਮਤਲਬ ਸਾਡੇ ਘਰ ਤੋਂ ਸਾਹਮਣੇ ਘਰ ਨਾਲ ਹੀ, ਉਹ ਹੈਗਾ ਸੀ ਜਾਨ ਮੁਹੰਮਦ ਦਾ ਘਰ। ਹਾਂਜੀ, ਤੇ ਉਹਦੇ ਤੇ ਕੁਛ 2 ਸਾਡੇ ਹਾਣੀ ਸੀ ਤੇ 2 ਵੱਡੇ ਸੀ ਸਾਥੋਂ, ਇੱਕ ਉਹਨਾਂ ਦੀ ਲੜਕੀ ਸੀ। ਤੇ ਇਸ ਤਰ੍ਹਾਂ ਕਰਕੇ ਤੇ ਨਾਲ ਹੀ ਉਹਨਾਂ ਦੇ ਬਿਲਕੁਲ ਬਰਾਬਰ ਮਹਿਰਿਆਂ ਦਾ ਘਰ ਸੀ। ਅੱਛਾ ਜੀ। ਉਹ ਵੀ ਸਾਰੀਆਂ ਦੇ ਸਾਡੇ ਜੋੜੀ ਵਿੱਚ ਹੀ ਸੀ। ਕੋਈ ਇੱਕ ਪਿੰਡ ਹੁੰਦਾ ਵੀ ਇਹ ਜਾਂ ਇਹ ਨਾ ਬੈਠਣ, ਜਾਂ ਇਕੱਠੀਆਂ ਬਹਿੰਦੀਆਂ ਸੀ, ਕੰਮ ਕਰਦੀਆਂ ਸੀ ਇਕੱਠੀਆਂ। ਅੱਛਾ, ਇਸ ਹੁੰਦਾ ਕੋਈ ਜਿਹੜੀ ਸਾਡੀ ਫੈਮਿਲੀ ਸੀ ਨਾ, ਇਹਦੇ ਵਿੱਚ ਬਿਲਕੁਲ ਫਰਕ ਨਹੀਂ ਸੀ ਸਮਝਦੇ ਮੁਸਲਮਾਨ ਦੇ ਘਰ ਦਾ ਖਾਣਾ ਜਾਂ ਉਹਨਾਂ ਦਾ ਹੱਥ ਲੱਗਣਾ। ਨਹੀਂ, ਇਹ ਨਹੀਂ ਬੁਰਾ ਨਾ, ਉਹਨਾਂ ਦੇ ਨਾਲ ਬੋਲਣ ਚਾਲ ਤੋਂ ਕੋਈ ਮਾੜਾ ਸਮਝਿਆ ਜਾਂਦਾ ਸੀ। ਉਹਨਾਂ ਦੇ ਮੁੰਡਿਆਂ ਨੂੰ ਵੀ ਐ ਬੁਲਾਈ ਦਾ ਸੀ ਜਿਸ ਤਰ੍ਹਾਂ ਸਾਡੇ ਆਪਣੇ ਭਰਾ ਭਾਈ ਹੁੰਦੇ, ਇੱਜ਼ਤ ਮਾਣ ਨਾਲ ਹੀ। ਮੁੰਡੇ ਉਹਨਾਂ ਦੇ ਗੱਭਰੂ ਲੋਕਾਂ ਦੀਆਂ ਬਣੀਆਂ ਨੇ। ਅਸੀਂ ਕੇ ਆਉਂਦੇ ਸਨ, ਪਹਿਲਾਂ ਆ ਜਾਂਦੇ ਨਾਲ, ਫਿਰ ਸਾਡਾ ਡੇਰਾ ਆ ਜਾਂਦਾ ਇਕੱਠੇ, ਮਤਲਬ ਉਹਨਾਂ ਨੂੰ ਵਾਹੀ ਲਈ ਜ਼ਮੀਨ ਦਿੱਤੀ ਸੀ। ਹਾਂਜੀ, ਗੱਲ ਕਰਦੇ ਸਾਂ ਕਿ ਹੈਦਰ ਆ ਚੀਜ਼ ਸਾਨੂੰ ਲਿਆ ਕੇ ਦੇ, ਆਹ ਫੜਾ, ਉਸ ਤਰ੍ਹਾਂ
ਨਹੀਂ ਸੀ ਵੀ ਇਹ ਮੁਸਲਮਾਨ ਹੈ, ਤੁਸੀਂ ਕੁੜੀਆਂ ਕਿਉਂ ਬੋਲਦੀਆਂ ਜੀ, ਨਹੀਂ ਇਹ ਨਹੀਂ ਕਿਹਾ ਜੀ। ਬੋਲ ਚਾਲ ਪਿਆਰ ਪ੍ਰੇਮ ਇਸ ਤਰ੍ਹਾਂ ਸੀ, ਕੋਈ ਫਰਕ ਨਹੀਂ ਸੀ। ਅੱਛਾ 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 ਅੱਛਾ, ਇਹ ਦੱਸਿਓ ਵੀ ਤੁਹਾਡੀ ਉਹਨਾਂ ਫੈਮਲੀਆਂ ਦੇ ਵਿੱਚੋਂ ਕੋਈ ਤੁਹਾਡੇ ਹਾਣ ਦੀ, ਕੋਈ ਤੁਹਾਡੀ ਸਹੇਲੀ ਕੋਈ ਮੁਸਲਮਾਨਾਂ ਦੇ ਘਰ ਚੋਂ ਹੈ ਸੀ? ਮੈਨੂੰ ਲੱਗਦਾ ਇੱਥੇ ਤਾਂ ਕੋਈ ਵੀ ਨਹੀਂ ਹੋਣੀ। ਜਿਹੜਾ ਬਾਬੇ ਜਾਨ ਮੁਹੰਮਦ ਦਾ ਸੀ ਨਾ ਘਰ, ਮਤਲਬ ਸਾਡੇ ਕਿਸਮ ਦਾ ਜਿੱਥੇ ਆਉਣੀ ਆ, ਉਹਨਾਂ ਦੇ 4 ਮੁੰਡੇ ਸੀ ਬਾਬੇ ਦੇ ਜਾਨ ਮੁਹੰਮਦ ਦੇ, 4 ਮੁੰਡੇ ਸੀ। ਅੱਛਾ ਜੀ, ਬਹੁਤ, ਇੱਕ ਉਹਦੀ ਛੋਟਾ, ਇੱਕ ਉਹਦੀ ਛੋਟਾ। ਇੱਕ ਜਿਹੜਾ 3 ਨੰਬਰ ਸੀ ਨਾ ਉਹਦੀ ਘਰ ਵਾਲੀ ਛੋਟੀ ਉਮਰ ਦੀ ਇਧਰੋਂ ਸੀ, ਤਹਿਸੀਲ ਸ਼ਕਰਗੜ੍ਹ ਤੋਂ ਪੈਸੇ ਕਿਤੇ ਲੈ ਆਂਦਾ ਸੀ, ਪੈਸੇ ਦੇਣੇ ਪੈਂਦੇ ਸੀ। ਉਹ ਵੀ ਬੜੀ ਜਿੰਨਾ ਹੌਲੀ 12-13 ਸਾਲ ਦੀ ਹੋਊਗੀ, ਡਿਓੜੀ ਦੇ ਵਿੱਚ ਸਾਡੇ ਵਿੱਚ ਹੀ ਬਹਿੰਦੀ ਸੀ। ਹਾਂਜੀ, ਲਾੜੀ ਆਖਦੇ ਸੀ। ਇਸ ਤਰ੍ਹਾਂ ਇਕੱਠੇ ਹੀ ਬਹਿੰਦੇ ਹੈ ਤੇ ਕੁੜੀ ਉਹ ਬੜੀ ਭੋਲੀ ਸੀ, ਬੜੀ ਸੋਹਣੀ ਸੀ। ਜਿਹੜਾ 4ਥਾ ਨੰਬਰ ਸੀ ਬਾਬੇ ਦੇ ਮੁੰਡੇ ਦਾ, ਉਹ ਮੇਰੇ ਜਿੱਡਾ ਸੀ, ਕੋਈ ਸਾਲ ਛੋਟਾ। ਇਕੱਠੇ ਖੇਡਦੇ ਰਹੇ ਆਪਣੇ ਉਸੇ ਹਵੇਲੀ ਚ। ਤੇ ਲੋਹਾਰ ਦਾ ਘਰ ਹੁੰਦਾ ਸੀ, ਉਹਦਾ ਨਾਂ ਹੈ ਗਫੂਰ। ਹਾਂਜੀ, ਤੇ ਉਦੋਂ ਅਸੀਂ ਆਖਦੇ ਹੁੰਦੇ ਹਾਂ ਆਪਣੀ ਮਾਂ ਨੂੰ, ਗਫੂਰ ਦਾ ਆਰਨ ਤਾਈ ਹੋਈ ਆ, ਸਾਨੂੰ ਸਲਾਈਆਂ ਬਣਵਾ ਕੇ ਲਿਆ ਕੇ ਦੇ ਉਣ ਵਾਸਤੇ। ਹਾਂਜੀ, ਉਹ ਕੰਮ ਕਰਦੇ ਹੁੰਦੇ ਸੀ, ਮਤਲਬ ਲੋਹੇ ਦਾ ਕੰਮ ਜਿਹੜੇ ਪਿੰਡਾਂ ਚ ਕਰਦੇ ਤਰਖਾਣ ਸੀ, ਲੋਹਾਰ ਸਨ। ਲੋਹੇ ਦਾ ਕੰਮ ਕਰਦੇ ਸੀ ਤੇ ਖਾਣਾ ਨਹੀਂ ਕਰਦੇ। ਤੇ ਉਹਦੀ ਜਿਹੜੀ ਮਾਂ ਸੀ, ਉਹ ਫਿਰ ਚੀਜ਼ ਜਿਹੜੀ ਬਣੀ ਹੁੰਦੀ ਸੀ ਦੇਣੀ ਆਉਂਦੀ ਸੀ ਘਰ। ਹਾਂਜੀ, ਕਰਮ ਬੀਬੀ ਉਹਦਾ ਨਾਂ ਸੀ। ਉਹ ਲੈ ਕੇ ਆਉਂਦੀ, ਬੁਰੜੀ ਜਿਹੀ ਹੁੰਦੀ ਸੀ ਤੇ ਉਹਨੇ ਲੈ ਕੇ ਆਉਣਾ। ਅੱਛਾ ਅੱਛਾ ਅੱਛਾ, ਹਾਂਜੀ, ਤੇ ਗਫੂਰ ਉਹ ਜਵਾਨ ਸੀ, ਚੰਗਾ ਹੱਟਾ ਕੱਟਾ ਵਾਹਵਾ। ਤੇ ਜਦੋਂ ਝਾਤੀ ਗਲੀ ਦੇ ਖਲੋ ਕੇ ਮਾਰਨੀ, ਅਸੀਂ ਭੱਜਿਆ ਹੋਣਾ। ਉਹਦੇ ਗਫੂਰ ਨੇ ਰਣਜੀਤ ਆਈ ਸਾਨੂੰ ਸਲਾਈਆਂ। ਹਾਂਜੀ, ਇਸ ਤਰ੍ਹਾਂ ਮੋਟਾ ਮੋਟਾ ਜਿਹੜਾ ਸਾਡੇ ਸਾਹਮਣੇ ਘਰ ਸੀ ਨਾ, ਬਿਲਕੁਲ ਉਹਨਾਂ ਦੀ ਕੁੜੀ ਸੀ, ਉਹਦਾ ਨਾਂ ਸੀ, ਉਹ ਸਾਡੇ ਮਤਲਬ ਸਾਡੇ ਘਰ ਚ ਵਿਆਹੀ ਆਈ ਸੀ, ਬਾਬੇ ਜਾਨੇ ਦੀ ਨੂੰਹ ਬਣੀ। ਹਾਂਜੀ, ਤੇ ਜਦੋਂ ਉਹਦਾ ਵਿਆਹ ਹੋਇਆ ਤੇ ਸਾਡੀ ਹਵੇਲੀ ਚ ਉੱਠ ਕੇ ਸਾਹਮਣੇ ਘਰ ਜਿਹੜਾ ਸੀ ਨਾ ਮਾਂ ਰਾਧੀ ਦਾ, ਉਧਰ ਉਹਦੇ ਸਹੁਰੇ ਸੀ। ਜਿਹੜਾ ਉਹਦੇ ਸਹੁਰਾ ਪਰਿਵਾਰ ਬਣਿਆ ਨਾ, ਬਾਬਾ ਸੋਹਣਾ ਸੀ, ਉਹਦਾ ਨਾਂ ਸੀ ਬਾਬਾ ਸੋਹਣਾ। ਉਹਦੀ ਜਿਹੜੀ ਧੀ ਸੀ ਉਹ ਵੱਡੀ ਹੁੰਦੀ ਵੀ ਅਸੀਂ ਵੇਖੀ, 7-13 ਵੱਡੀ ਸੀ ਥੋੜੀ ਜਿਹੀ। ਹਵੇਲੀ ਚ ਵਿਆਹੀ ਆਈ ਤੇ ਅਸੀਂ ਸਾਰੇ ਜਣੇ ਨਾ, ਜਦੋਂ ਹੈਦਰ ਸੀ ਉਹਦਾ ਨਾਂ ਮੁੰਡੇ ਦਾ, ਜਦੋਂ ਦੀ ਚੜੀ ਨਾ, ਉਹ ਮਾੜੀ ਜਿਹੀ ਘੋੜੀ ਦੇ ਤੇ ਚੜਿਆ, ਐਵੇਂ ਟਟੂਏ ਦੇ ਤੇ ਅਸੀਂ ਸਾਰੇ ਉਹਦੇ ਮਗਰ ਮਗਰ ਜੰਜ ਪਾ ਕੇ ਉਸ ਹਵੇਲੀ ਚ ਗਏ। ਛੇੜਖਾਨੀਆਂ ਦੀ ਆਦਤ ਹੁੰਦੀ ਆ ਨਾ, ਮਾਰ ਕੇ ਮੈਨੂੰ ਹੈਦਰ ਆਂਦਾ ਵੀ ਮੈਨੂੰ ਨਿਕਾਹ ਤੋਂ ਪਹਿਲਾਂ ਨਾ ਲੱਤ ਬਾਂਹ ਨਾ ਤੜਾ ਦਿਓ। ਹਾਂਜੀ, ਇਸ ਤਰ੍ਹਾਂ ਅਸੀਂ ਸਾਰੇ ਜਣੇ ਉੱਧਰ ਚਲੇ ਗਏ। ਉੱਥੇ ਜੋ ਜੰਝ ਬੈਠੀ ਉਹਨਾਂ ਦੇ ਘਰ, ਉਹਨਾਂ ਨੇ ਪਕੌੜੇ ਦਿੱਤੇ, ਚਾਵਾਂ ਤੇ ਪਕੌੜੇ ਵੰਡੇ ਉੱਥੇ ਬੈਠਿਆਂ ਨੂੰ ਸਾਰੇ। ਅਸੀਂ ਵੀ ਲਾਲਚ ਅਸੀਂ ਬਹਿ ਗਏ ਕਿ ਸਾਨੂੰ ਵੀ ਦੇਣਗੇ, ਸਾਨੂੰ ਇਹ ਨਹੀਂ ਸੀ ਮਨਾ ਵਿਆਹ ਤੇ ਅਸੀਂ ਕੋ ਖਾਈਏ, ਕੁਝ ਪਰਵਾਹ ਨਹੀਂ ਕਰਦੇ, ਸਾਰਾ ਟੱਬਰ ਨਹੀਂ ਪਰਵਾਹ ਕਰਦਾ। ਉਹ ਕੁੜੀ ਨੂੰ ਵਿਆਹ ਕੇ ਤੇ ਇੱਧਰ ਲੈ ਆਂਦਾ, ਉੱਥੇ ਹੀ ਉਹ ਮੁੰਡਾ ਆਂਦਾ ਸੀ, ਉੱਥੇ ਕੁੜੀ ਉਹਨਾਂ ਦਾ ਨਿਕਾਹ ਕਰ ਦਿੱਤਾ ਮੁੜ ਕੇ। ਇਸ ਤਰ੍ਹਾਂ ਸੀ, ਇਹ ਨੀ ਵੀ ਇੱਕ ਦੂਜੇ ਨੂੰ ਜਾਣਦੇ ਨਹੀਂ ਸੀ, ਜਾਣਦੇ। ਹਾਂਜੀ, ਉਹ ਮਿਕਸ ਜਿਹਾ ਉਹਨੇ ਵੀ ਉਹ ਡਿਓੜੀ ਦੇ ਵਿੱਚ ਤੁਹਾਨੂੰ ਨਹੀਂ ਸੀ ਕੋਈ ਵੱਖਰਾ ਲੱਗਦਾ? ਮਿਕਸ ਜਿਹਾ ਸੀ ਉਦੋਂ, ਸਾਰੇ ਮਿਕਸ ਜਿਹਾ ਹੀ ਸੀ, ਕੋਈ ਏਡਾ ਨਹੀਂ ਸੀ ਹੁੰਦਾ ਵੀ। ਹੁਣ ਉਹ ਵੀ ਕੁੜੀ ਵੀ ਸਾਹਮਣੇ ਘਰੋਂ ਵਿਆਹ ਕੇ ਲਿਆਂਦੀ, ਉਹ ਵੀ ਡਿਓੜੀ ਚ ਬਹਿੰਦੀ ਸੀ ਆਪਣੀ ਸੱਸ ਨਾਲ ਤੇ ਆਪਣੀ ਜਿਹੜੀ ਦੂਜੀ ਦਰਾਣੀ ਦਰੂਣੀ ਨਾਲ, ਸਾਰੇ ਇਕੱਠੇ ਬਹਿ ਜਾਂਦੇ ਸੀ। ਅੱਛਾ, ਇਹ 47 ਤੋਂ ਕਿੰਨੀ ਕੁ ਦੇਰ ਪਹਿਲਾਂ ਦੀ ਤੁਸੀਂ ਗੱਲ ਦੱਸਦੇ ਜੇ? 47 ਤੋਂ ਪਹਿਲਾਂ ਤੁਸੀਂ ਸਾਡਾ 2-3 ਸਾਲ ਪਹਿਲਾਂ ਦੀ ਗੱਲ ਹੋਊ, ਮੇਰਾ ਵਿਆਹ ਨਹੀਂ ਸੀ ਅਜੇ ਹੋਇਆ। ਅੱਛਾ ਅੱਛਾ, ਤੁਹਾਡਾ 47 ਤੋਂ ਪਹਿਲਾਂ ਹੋਇਆ ਕਿ ਬਾਅਦ ਚ ਹੋਇਆ? ਨਹੀਂ, ਪਹਿਲੋਂ ਹੋਇਆ ਸੀ,
45 ਚ ਹੋਇਆ ਸੀ। ਕਿੱਥੇ ਰਹਿ ਗਏ ਤੁਸੀਂ? ਸੜਕ ਜਦੋਂ ਅਸੀਂ ਜਾਂਦੇ ਆ ਉਸ ਮੁੰਡੇ ਨੂੰ ਗੋਜਰੇ ਨੂੰ ਜਾਂਦੀ ਸੀ ਨਾ ਸੜਕ, ਹਾਂਜੀ ਵੱਲ ਪਿੰਡ ਸੀ, ਹਾਂਜੀ ਸੜਕ ਤੋਂ ਪਾਰ ਤੇ ਇਧਰ ਖੱਬੇ ਹੱਥ ਵੱਲ ਸਾਡਾ ਪਿੰਡ ਸੀ ਤੇ ਸੱਜੇ ਹੱਥ ਮੇਰੇ ਸਹੁਰਿਆਂ ਦਾ ਪਿੰਡ ਸੀ। ਕੀ ਨਾਂ ਸੀ ਉਹ? ਸਖੀਰੇ ਤੋਂ ਪਹਿਲਾਂ ਸੀ? ਜਗਦੇਵ ਹਾਂਜੀ ਸਕੀਰੇ ਆਉਂਦੇ ਨਾ ਉਸੇ ਰੋਡ ਤੇ। ਜਗਦੇਵ ਤੇ ਆ ਜਗਦੇਵ ਕਲਾਂ ਸਖੀਰਾ ਉਸੇ ਰੋਡ ਤੇ, ਉਸੇ ਲਾਈਨ 'ਚ। ਉਸੇ ਰੋਡ ਤੇ ਸੀ ਉਹ। ਮਤਲਬ ਗੋਜਰੇ ਤੱਕ ਜਾਂਦੀ ਸੀ, ਸੜਕ ਦੇ ਆਰ ਪਾਰ ਪਿੰਡਾਂ ਦਾ ਨਾਂ ਸੀ ਜਗਦੇਵ ਕਲਾਂ ਤੇ ਅੱਗੇ ਜਾ ਕੇ ਆਉਂਦਾ ਸੀ, ਸਾਡੇ ਪਿੰਡ ਤੋਂ ਕਾਫੀ ਅੱਗੇ ਜਾ ਕੇ। ਤੁਹਾਡੇ ਪਿੰਡ ਦਾ ਕੀ ਨਾਂ ਜਿੱਥੇ ਵਿਆਹੇ ਗਏ ਤੁਸੀਂ? ਉਹ 139 ਸੀ ਨੰਬਰ ਸੀ ਨਾ। 139 39। ਹਾਂ ਅੱਛਾ, ਇਹ ਇਹਨਾਂ ਤੁਹਾਨੂੰ ਯਾਦ ਆ ਵੀ 139 ਜਿੱਥੇ ਤੁਸੀਂ 2 ਸਾਲ ਤੇ ਰਹੇ ਹੀ ਉੱਥੇ, ਵਿਆਹ ਤੋਂ ਬਾਅਦ ਗਏ 47 ਤੱਕ, ਉੱਥੇ ਮੁਸਲਮਾਨਾਂ ਦੇ ਘਰ ਤੇ ਸਿੱਖਾਂ ਦੇ ਘਰ ਮਿਕਸਡ ਫੈਮਲੀਆਂ ਉੱਥੇ ਵੀ, ਜਾਂ ਜ਼ਿਆਦਾ ਸਿੱਖ ਸੀ? ਉਹ ਇਸੇ ਤਰ੍ਹਾਂ ਹੀ ਸੀ। ਕਈਆਂ ਨੇ ਤੇ ਇਹਨਾਂ ਦੀ ਜ਼ਮੀਨ ਮੇਰੇ ਸਹੁਰਿਆਂ ਦੀ ਹੋਈ ਇੱਕ ਮਰਬਾ ਸਾਰਿਆਂ ਨੂੰ ਲਿਆ ਹੁੰਦਾ ਸੀ ਤੇ ਵਾਹੀ ਕਰਦੇ ਸੀ। ਹਾਂਜੀ, ਹੋਰ ਕਿੱਤਾ ਵੀ ਸੀ। ਜਿਸ ਤਰ੍ਹਾਂ ਕੱਪੜਾ ਉਣ ਵਾਲਾ ਵੀ ਸਾਡੇ ਮੇਰੇ ਤੇ ਇਸ ਰਾਏ ਮੇਰੇ ਜੇ ਰਹਿੰਦੇ ਸੀ। ਕੋਈ ਇਹ ਨਹੀਂ ਸੀ ਵੀ ਆ ਮੁਸਲਮਾਨਾਂ ਘਰ ਆ ਤੇ ਆ ਮਜਬੀਆਂ ਦਾ ਘਰ ਆ, ਬਸ ਉਸ ਹਵੇਲੀ ਦੇ ਚਾਰ ਫੇਰੇ ਰਹਿੰਦੇ ਸੀ ਸਾਰਾ ਪਰਿਵਾਰ। ਅੱਛਾ ਇਹ ਦੱਸੋ ਮਾਂ ਜੀ, ਉਦੋਂ ਕੋ ਮਜ਼ਹਬੀ ਤਾਂ ਨਹੀਂ ਸੀ ਲੱਗਦਾ ਤਫਰਕਾ, ਮਜ਼ਹਬੀ ਕੋ ਆਜ਼ਾਦੀ ਨਾ ਹੋਵੇ ਇੱਕ ਦੂਜੇ ਨੂੰ ਵੀ? ਜੇ ਤੁਹਾਡੇ ਪਿੰਡ ਦੇ ਮੈਂ ਗੁਰਦੁਆਰਾ ਵੇਖ ਕੇ ਆਵਾਂ, ਚੌਕ ਦੇ ਵਿਚਕਾਰ ਗੁਰਦੁਆਰਾ ਹੁਣ ਵੀ ਉੱਥੇ ਹੈਗਾ ਵਾਲੇ, ਮਿੱਟੀ ਪਈ ਉੱਤੇ ਚੜੀ ਆ, ਤੇ ਉਦੋਂ ਕੋ ਮਜ਼ਹਬੀ ਤੇ ਇਸ ਤਰ੍ਹਾਂ ਦਾ ਤਣਾਅ ਨਹੀਂ ਸੀ ਇੱਕ ਦੂਜੇ 'ਚ? ਨਹੀਂ, ਕੋਈ ਫਰਕ ਨਹੀਂ ਸੀ ਹੁੰਦਾ। ਜਿਹੜੇ ਸਾਡੇ ਜਿੰਨੀਆਂ ਕੁੜੀਆਂ ਸੀ, ਅਸੀਂ ਮਹੀਨਾ ਜਦੋਂ ਲੱਗਦਾ ਸੀ ਨਾ, ਮਹੀਨੇ ਪਿੱਛੋਂ ਜਿਹੜਾ ਪੜ੍ਹਦੇ ਸੀ, ਗ੍ਰੰਥ ਪੜ੍ਹਦੇ ਸੀ, ਪ੍ਰਸ਼ਾਦ ਵੰਡਦੇ ਸੀ, ਅਸੀਂ ਜਿਹੜੀਆਂ ਸਾਡੇ ਨਾਲ ਕੁੜੀਆਂ ਸੀ ਨਾ ਮੁਸਲਮਾਨਾਂ ਦੀਆਂ, ਪੜ੍ਹਦੀਆਂ ਵੀ ਸੀ, ਉਂਝ ਵੀ ਨਾਲ ਬੋਲ ਚਾਲ ਵਾਲੀਆਂ, ਉਹਨਾਂ ਅਸੀਂ ਧੂ ਕੇ ਅੰਦਰ ਖੜਦੇ ਸਾਂ ਵੀ ਤੁਸੀਂ ਸਾਡੇ ਨਾਲ ਹੀ ਉੱਥੇ ਬਹੁ, ਤੁਹਾਨੂੰ ਪ੍ਰਸ਼ਾਦ ਕੜਾ ਮਿਲੂਗਾ। ਹਾਂਜੀ, ਮੈਂ ਸੋਚਣਾ ਵੀ ਅਸੀਂ ਜਾਵਾਂਗੇ, ਸਾਨੂੰ ਕੋਈ ਗੁੱਸਾ ਇਹਨਾਂ 2-4 ਕੁੜੀਆਂ ਸਾਡੇ ਜਿੰਨੀਆਂ ਦੀਆਂ ਸੀ, ਜਿਹਨੇ ਫਰਕ ਨਹੀਂ ਸੀ ਕੋਈ ਵੀ ਸਮਝਦਾ। ਅੱਛਾ, ਤੁਹਾਡੇ ਨਾਲ ਜਿਹੜੀਆਂ ਪੜ੍ਹਦੀਆਂ ਸੀ ਸਕੂਲ 'ਚ, ਉਹਨਾਂ ਦੇ ਕਿਸੇ ਦਾ ਨਾਂ ਦੂੰ ਚਾਹੁੰਦਾ ਯਾਦ ਹੈ? ਮੇਰੇ ਖਿਆਲ ਇੱਥੋਂ ਦੀਆਂ ਕੁੜੀਆਂ ਤੇ ਮੁਸਲਮਾਨਾਂ ਦੀਆਂ ਕੁੜੀਆਂ ਘੱਟ ਪੜ੍ਹਦੀਆਂ ਸੀ, ਕੋਈ ਇੱਕ ਅੱਧੀ ਜਮਾਤਾਂ ਕਰਕੇ ਤੇ ਹਟ ਜਾਂਦੀਆਂ ਸੀ। ਮਤਲਬ ਕਮਾਈ ਕਰਨ ਵਾਲੇ ਗਰੀਬ ਲੋਕ ਸੀ ਨਾ, ਉਹਨਾਂ ਨੂੰ ਹੁੰਦਾ ਸੀ ਬਾਹਰ ਕੰਮ ਕਰਨਾ। ਹਾਂਜੀ, ਕਬਾਹਾਂ ਚੁਗਣੀਆਂ ਨੇ, ਹੋਰ ਇਹੋ ਜਿਹੇ ਕੰਮ ਕਰਨ, ਉਹਨਾਂ ਨੂੰ ਮਿਹਨਤ ਕਰਨ ਵਾਲੀ ਬਹੁਤਾ ਹੁੰਦਾ ਸੀ। ਅੱਛਾ, ਉਹਦੇ ਵਿੱਚ ਫਿਰ ਉਹ ਕਸਬੇਦਾਰਾਂ ਦੇ ਘਰ ਹੋਣੇ ਨਾ ਜਿਹੜੇ ਤੁਹਾਡੇ ਨਾਲ ਇੱਧਰੋਂ ਗਏ ਹੋਣੇ? ਬਸ ਨਹੀਂ, ਇੱਧਰੋਂ ਨਾਲ ਨਹੀਂ ਸੀ ਗਏ, ਸਾਨੂੰ ਇਹ ਨਹੀਂ ਪਤਾ ਵੀ ਇੱਧਰੋਂ ਜਿਹੜੇ ਗਏ ਸੀ ਨਾ, ਉਹ ਸੀ ਈਸਾਈ ਲੋਕ, ਜਿਹੜੇ ਇੱਧਰੋਂ ਖੜੇ ਸੀ ਨਾ ਸਰਦਾਰਾਂ ਨੇ। ਜਿਹੜੇ ਕਸਬੇਦਾਰ ਨੇ ਉਹ ਵੀ ਤੇ ਗਏ ਸੀ ਨਾ, ਤਰਖਾਣ, ਲਵਾਰ, ਮੋਚੀ, ਜਲਾਏ, ਇਹ ਸਾਰੇ ਘਰ ਵੀ ਗਏ ਸੀ ਨਾਲ? ਕੋਈ ਕਿਦੋਂ ਦਾ ਸੀ, ਮਤਲਬ ਉਸ ਪਿੰਡ 'ਚ ਜਿਹੜੇ ਵੀ ਬੈਠੇ ਸੀ ਨਾ, ਕੋਈ ਚੌਂਕੀਦਾਰਾ ਕਰਦਾ ਸੀ, ਕੋਈ ਲੁਹਾਰਾ ਕਰਦਾ ਸੀ, ਕੋਈ ਕੱਪੜਾ ਆਉਂਦਾ ਸੀ, ਮਤਲਬ ਵੱਖੋ ਕੋਈ ਖੇਤੀ ਕਰਦਾ ਸੀ। ਉਹ ਪਤਾ ਨੀ ਕਿੱਥੋਂ ਗਏ ਹੋਣਗੇ। ਮੈਨੂੰ ਪਤਾ ਵੀ ਜਿਹੜੇ ਈਸਾਈ ਸੀ ਨਾ, ਸਾਡੇ ਵਿਹੜੇ ਦੇ ਵਿੱਚ ਪਿੱਛੇ ਘਰ ਦੇ ਨਾਲ ਪਿਛਲੇ ਬੰਨੇ ਬਿਠਾਏ, ਉਹ ਇਧਰੋਂ ਖੜੇ ਸੀ। ਸਾਡੀ ਉਹ ਆ ਗਏ ਸੀ ਨਾਲ ਵਾਪਸ, ਇੱਥੇ ਰਹਿ ਗਏ? ਈਸਾਈ ਉੱਥੇ ਹੀ ਰਹੇ ਸੀ, ਈਸਾਈਆਂ ਨੂੰ ਕੋਈ ਨਹੀਂ ਸੀ ਨਾ ਡਰ, ਉਹ ਉੱਥੇ ਹੀ ਰਹੇ ਸੀ। ਉਹ ਈਸਾਈਆਂ ਦੇ ਕੋਈ ਵੱਡੇ ਦਾ ਕਿਸੇ ਦਾ ਨਾਂ ਯਾਦ ਹੈ? ਉਹ ਹੈ ਯਾਦ ਹੈ, ਪਰ ਉਹ ਮਰਖਾ ਬਗੈਰ ਹੋਣੇ ਆ। ਸਾਡੇ ਧਿਰਤਾ ਸੀ ਇੱਕ, ਹੋਰ ਜਿਸ ਤਰ੍ਹਾਂ ਬੰਦੇ ਜਿਹੜੇ ਸੀ ਵੱਡੇ, ਕੋਈ ਬੁੱਢੇ, ਕੋਈ ਪੌਲੀ, ਕੋਈ ਫਲਾਣਾ ਢੀਂਡਾ, ਇਸ ਤਰ੍ਹਾਂ ਦੇ ਨਾਂ ਸੀ ਈਸਾਈਆਂ ਦੇ। ਅੱਛਾ ਚਲੋ ਇਹ ਦੱਸਿਓ ਮਾਂ ਜੀ, ਜਦੋਂ ਪਤਾ ਲੱਗ ਗਿਆ ਵੀ ਹੁਣ ਜਾਣਾ, ਉਦੋਂ ਤੁਸੀਂ ਸਹੁਰੇ ਸੋ ਜਾਂ ਇੱਥੇ ਸੋ 140 'ਚ 47 ਵੇਲੇ? ਉਹ ਇਸ ਤਰ੍ਹਾਂ ਸੀ, ਸਾਨੂੰ ਪਤਾ ਹੀ ਨਹੀਂ ਸੀ ਵੀ ਅਸੀਂ ਇੱਥੋਂ ਚਲੇ ਜਾਣਾ, ਕਾਸ਼ ਹੀ ਨਹੀਂ ਸੀ। ਜਦੋਂ ਇਹਦਾ ਬੇਟਾ ਬਰਥਡੇ ਮਨਾਇਆ ਨਾ ਅਸੀਂ ਜੁਲਾਈ ਦੇ ਵਿੱਚ, ਉਹ ਬੜੀ ਚੰਗੀ ਮਨਾਇਆ। ਸਾਰੇ ਜਿਹੜੇ ਸੀ ਆਸ ਪਾਸ ਜਿਹੜੇ ਕੰਮ ਕਰਨ ਵਾਲੇ, ਉਹ ਮੁਸਲਮਾਨ ਵੀ ਆ ਕੇ ਵਿੱਚ ਬੈਠੇ ਖਲੋਤੇ, ਖਾਧਾ ਪੀਤਾ ਸਾਰੇ ਹੀ। ਪਰ ਇਹ ਯਕੀਨ ਨਹੀਂ ਸੀ ਵੀ ਅਸੀਂ ਇਹ ਘਰ ਜਿਹੜਾ ਛੱਡ ਜਾਵਾਂਗੇ, ਇੱਥੇ ਮੁੜ ਕੇ ਨਹੀਂ ਆਉਣਾ। ਸਾਨੂੰ ਔਰਤਾਂ ਨੂੰ, ਸਾਡੇ ਜਿਹੜੇ ਮੁੰਡਿਆਂ ਨੂੰ ਵੀ, ਕਿ ਅਸੀਂ ਜਾ ਕੇ ਤੇ ਵਾਪਸ ਆ ਜਾਣਾ।
ਹਾਂਜੀ ਅਸੀਂ ਜਾਣਾ ਹੈ ਤੇ ਮਹੀਨੇ ਕੇ ਪਿੱਛੋਂ ਆ ਹੀ ਜਾਣਾ ਹੈ ਤੇ ਸਾਰਿਆਂ ਨੂੰ ਇਹੀ ਸੀ ਵੀ ਥੋੜੀ ਦੇਰ ਵਾਸਤੇ ਜਾਣਾ ਫਿਰ ਆ ਜਾਣਾ ਮੁੜ ਕੇ ਹੀ ਜਾਣਾ ਹੈ ਨਾ ਕਿਹੜੀ ਗੱਲ ਕੋਈ ਗੱਲ ਨਹੀਂ ਇਸ ਪਾਸੇ ਆਏ ਆ ਨਾ ਸਾਨੂੰ ਉੱਜੜ ਕੇ ਆਏ ਆ ਉੱਜੜ ਗਏ 39 ਤੋਂ ਮੈਂ ਆਪਣੇ ਨਾ ਬੇਟੇ ਨੂੰ ਸਾਡੇ ਨਾਲ ਮੁਸਲਮਾਨ ਸੀ ਖੇਤੀ ਕਰ ਰਹੀ ਰਹਿਣ ਸੀ ਬੁੱਢੀ ਰਾਈ ਹੁੰਦੇ ਜਿਹੜੇ ਉਹਨਾਂ ਮੇਰੀ ਮਦਰ ਲਾ ਨੇ ਆਖਿਆ ਵੀ ਇਹਨੇ ਮਿਲਣ ਜਾਣਾ ਤੇ ਹੋ ਆਵੇ ਹਾਂਜੀ ਉਹਨੂੰ ਬੱਚੇ ਨੂੰ ਚੁਕਾਇਆ ਅਸੀਂ ਥੋੜਾ ਬਹੁਤਾ ਪੈੜਾ ਨਹੀਂ ਸੀ ਨਾ ਬਿਲਕੁਲ ਥੋੜਾ ਹੀ ਸੀ ਅਸੀਂ ਇੱਥੇ ਆ ਗਏ ਜਦੋਂ ਇੱਥੇ ਆ ਗਏ ਤੇ ਲਾਗੇ ਦੂਰ ਪਿੰਡ ਵਿੱਚ ਨਾ ਢੋਲ ਵੱਜੇ ਰਾਤ ਸਾਰੇ ਆਖਣ ਢੋਲ ਵੱਜਦਾ ਆ ਮੁਸਲਮਾਨਾਂ ਹਮਲਾ ਕਰ ਦੇਣਾ ਤੇ ਡਰ ਨਹੀਂ ਸਾਡੇ ਪਿੰਡਾਂ ਦੇ ਕੁਝ ਪਿੰਡ ਸੀ ਉਹਨਾਂ ਨੂੰ ਡਰ ਨਹੀਂ ਸੀ ਕੋਈ ਵੀ ਕਿਉਂ ਸਿੱਖਾਂ ਦੀ ਆਬਾਦੀ ਵੀ ਸੀ ਤੇ ਕੋਈ ਮੁਸਲਮਾਨਾਂ ਨਾਲ ਵੈਰ ਵਿਰੋਧ ਵੀ ਕੋਈ ਨਹੀਂ ਸੀ ਹਾਂਜੀ ਤੇ ਸਾਨੂੰ ਇਹ ਨਹੀਂ ਕਰਦਾ ਉਹ ਜਿਸ ਢੋਲ ਵੱਜੇ ਵੀ ਹੁਣ ਅਸੀਂ ਚਲਿਆ ਜਾਣਾ ਸੀ ਉਹ ਅਚਾਨਕ ਹੀ ਮੈਂ ਤਾਂ ਉਸੇ ਵੇਲੇ ਆਈ ਸਾਂ ਤੁਸੀਂ 40 ਚ ਆ ਗਏ ਸੋ ਹਾਂਜੀ ਸ਼ਾਮੀ ਜਿਸ ਤਰ੍ਹਾਂ ਆਜੀਦਾ ਹੈ ਤੇ ਮਿਲ ਕੇ ਫਿਰ ਜਾਣਾ ਚੀਜ਼ਾਂ ਮੇਰੀਆਂ ਉਸੇ ਤਰ੍ਹਾਂ ਹੀ ਘਰ ਦੇ ਵਿੱਚ ਉੱਦਾਂ ਹੀ ਸਭ ਕੁਛ ਛੱਡਿਆ ਉਹਨਾਂ ਨੇ ਮੇਰੇ ਫਾਦਰ ਲਾ ਨੇ ਸਾਰੀਆਂ ਬੀਬੀਆਂ ਜਿਹੜੀਆਂ ਵਿਹੜੇ ਦੀਆਂ ਸੀ ਨਾ ਅਗਲੇ ਦਿਨ ਸਾਨੂੰ ਤੇ ਉੱਥੋਂ ਉਹਨਾਂ ਨੇ ਦਿੱਤਾ ਵੀ ਰਹਿ ਜਾਓ ਇੱਥੇ ਤੁਸੀਂ ਅਜੇ ਹਿੱਲੋ ਨਾ ਚੁੱਪ ਕਰਕੇ ਹੁਣ ਸਾਰਾ ਹੀ ਤਿਆਰੀ ਕਰਵਾ ਲਈ 2 ਗੱਡਿਆਂ ਦੇ ਵਿੱਚ ਸਮਾਨ ਲਦਵਾਇਆ ਤੇ ਗੱਡੇ ਕਿਹਨਾਂ ਨੇ ਤਿਆਰ ਕੀਤਾ 2 ਫੈਮਲੀਆਂ ਰਹਿੰਦੀਆਂ ਸੀ ਬਾਹਰ ਸਾਡੇ ਖੂਹ ਤੇ ਮੁਸਲਮਾਨ ਉਹਨਾਂ ਦੇ ਕੀ ਨਾਂ ਸੀ ਹੱਸੂ ਤੇ ਕੱਕੂ ਸੀ 2 ਭਰਾ ਅੱਛਾ ਉਹ ਤੁਹਾਡੀ ਜ਼ਮੀਨਾਂ 'ਚ ਹੁੰਦੇ ਸੀ ਜ਼ਮੀਨ ਦੇ ਸੀ ਤੇ ਫਿਰ ਉਹਨਾਂ ਨੇ ਮਦਦ ਕੀਤੀ ਤੇ ਉਹ ਬਹੁਤ ਦੁਖੀ ਹੋਏ ਕਿਸਮ ਦਾ ਰੋਣ ਤੁਸੀਂ ਛੱਡ ਜਾਣਾ ਸਹੀ ਸਾਡਾ ਕੀ ਬਣੂਗਾ ਉਹਨਾਂ ਦੀ ਜਿਹੜੀ ਬੁੱਢੀ ਸੀ ਉਹਦੇ ਨਾਲ ਕੀ ਉਹਨਾਂ 2 ਭਰਾਵਾਂ ਨਾਲ ਕੀ ਬੜੇ ਜਵਾਨ ਸੀ ਉਹ ਦੋਵੇਂ ਜਿਹੜੇ ਸੀ ਹਾਂਜੀ ਹੱਸੂ ਕੱਕੂ 2 ਭਰਾ ਸੀ ਬੜਾ ਪਿਆਰ ਸੀ ਉਹਨਾਂ ਦੇ ਨਾਲ ਉਹਨਾਂ ਨੇ ਗੱਡੇ ਤਿਆਰ ਕੀਤੇ ਵੀ ਸਰਦਾਰ ਹੁਣ ਤੁਸੀਂ ਇਸ ਤਰ੍ਹਾਂ ਕਰੋ ਚੰਗੇ ਬਦਲੇ ਅੱਗੇ ਜੋਨੀ ਕੁਛ ਉਹਨਾਂ ਨੇ ਆਪਣਾ ਵੀ ਬਦਲ ਆਇਆ ਹੋਊ ਅੱਗੇ ਉਹਨਾਂ ਨੇ ਮਤਲਬ ਰਾਤੀ ਰੂਮ ਰਜਾਈਆਂ ਨੂੰ ਕੱਢ ਕੇ ਸੁੱਕਿਆ ਹੋਰ ਜਿਹੜੀਆਂ ਜ਼ਰੂਰੀ ਚੀਜ਼ਾਂ ਸੀ ਗੱਡੇ ਚ ਲੱਦੀਆਂ ਘਿਓ ਦਾ ਪੀਪਾ ਖੰਡ ਪਰ ਜਿਹੜੀਆਂ ਚੀਜ਼ਾਂ ਸੀ ਨਾ ਰੱਖੀ ਬਣਵਾ ਲਈਆਂ ਕਿਸੇ ਨੇ ਨਾਲ ਮਹਿਰਿਆਂ ਦੇ ਟੱਬਰ ਸੀ ਉਹਨਾਂ ਨੇ ਉਹਨੂੰ ਦਿੱਤੇ ਹਾਂਜੀ ਤੇ ਮੈਂ ਇੱਥੇ ਸਾਨੂੰ ਕੋਈ ਪਤਾ ਹੀ ਨਾ ਹਾਂਜੀ ਤੇ ਇਧਰ ਕੋਈ ਤਿਆਰੀ ਨਹੀਂ ਚੱਲਣ ਡਈ ਇੱਧਰ ਕੋਈ ਪਤਾ ਹੀ ਨਾ ਜੀ ਇੱਥੇ ਜਿਹੜੀ ਤੇ ਰਾਤ ਆਖਣ ਜਾਣਾ ਹੀ ਪੈਣਾ ਆ ਰਿਹਾ ਨਹੀਂ ਜਾਣਾ ਤੇ ਰਾਤ ਹੀ ਅਸੀਂ ਨਾ ਕੁਝ ਚੀਜ਼ਾਂ ਇੱਥੋਂ ਸਾਡੀਆਂ ਭਾਬੀਆਂ ਦੀਆਂ ਜਿਹੜੀਆਂ ਚੀਜ਼ਾਂ ਸੀ ਨਾ ਉਹ ਵੱਖਰੀਆਂ ਆਖਿਆ ਵੀ ਆਪੋ ਆਪਣੀਆਂ ਨਹੀਂ ਬਿਸਤਰੀਆਂ ਇੱਕ ਬੰਨ ਲਓ ਤੇ 2 ਸੂਟ ਲੈ ਲਓ ਮਹੀਨਾ ਦਿਨ ਤੇ ਖਰੇ ਕਿੱਥੇ ਤੁਰਿਆ ਫਿਰਨਾ ਫਿਰ ਆ ਜਾਣਾ ਉਹ ਚੀਜ਼ਾਂ ਬਣ ਗਈਆਂ ਤੇ ਜੋ ਅੱਲੇ ਭਲਕ ਸਵੇਰੇ ਤੁਰ ਪਏ ਬਿਨੇ ਤੁਰਨਾ ਹੀ ਪੈਣਾ ਜਾਣਾ ਹੀ ਪੈਣਾ ਰਿਹਾ ਨਹੀਂ ਜਾਣਾ ਫਿਰ ਜਿਹੜੇ ਮੇਰੇ ਹਸਬੰਦ ਇੱਥੇ ਆ ਗਏ ਨਾ 40 ਚ ਅੱਛਾ ਉਹ ਵੀ ਇੱਥੇ ਆ ਗਏ 39 ਵਾਲੇ ਵੀ ਉਹ ਵੀ ਇੱਥੇ ਮੇਰੇ ਆ ਗਏ ਤਾਂ ਇਹ ਕੈਂਪ ਵੱਜਾ ਸੀ ਜਾਂ ਵੈਸੇ ਹੀ ਆ ਗਏ ਮੇਰੇ ਮਾਪਿਆਂ ਦਾ ਘਰ ਸੀ ਵੱਡਾ ਸਾਰਾ ਤੇ ਗੁਆਂਢੀਆਂ ਦਾ ਜਿਹੜਾ ਘਰ ਸੀ ਰਸਾਲਦਾਰਾਂ ਦਾ ਉਹਨਾਂ ਦੀਆਂ ਕੁੜੀਆਂ ਬੁੜੀਆਂ ਕੋਠੇ ਤੇ ਬੈਠੀਆਂ ਗਰਮੀਆਂ ਦੇ ਦਿਨ ਸੀ ਤੇ ਵੇਖਦੇ ਅਸੀਂ ਵੀ ਢੋਲ ਵੱਜਣ ਡਿਆ ਆ ਕੀ ਰਵਾਜਾ ਪੈਣ ਡਿਆ ਆ ਕਿਤੇ ਕੁਛ ਲੋਕੀ ਤਿਆਰੀ ਕਰਨ ਚ ਲੱਗ ਗਏ ਨਾ ਬਸ ਫਿਰ ਅਸੀਂ ਅਗਲੇ ਦਿਨ ਸਾਨੂੰ ਪਿੰਡ ਦੇ 1-2 ਫੌਜੀ ਸੀ ਉਹ ਲੈ ਕੇ ਕੁਝ ਬੁੜੀਆਂ ਨੂੰ ਕੋਈ ਸਮਾਨ ਲੈ ਕੇ ਉਹ ਆ ਗਏ ਉਹ ਲੈਲਪੁਰ ਆ ਗਏ ਹਾਂਜੀ ਉਹਨਾਂ 2 ਫੇਰੇ ਇਸੇ ਤਰ੍ਹਾਂ ਲਾਏ ਉਹਨਾਂ ਫਿਰ ਇੱਕ ਫੇਰਾ ਸਾਡਾ ਲਾਇਆ ਸਾਰੀਆਂ ਕੁੜੀਆਂ ਕੜੀਆਂ ਰੋਟੀਆਂ ਟਰਾਲੀ ਹੈਗਾ ਸੀ ਬੱਸ ਲੱਗੀ ਸੀ ਪਤਾ ਨਹੀਂ ਬੱਸ ਦਾ ਇੱਕ ਕੀ ਸੀ ਉਹਦੇ ਚ ਸਾਨੂੰ ਲੱਦਿਆ ਤੇ ਅਸੀਂ ਆ ਗਏ ਅਸੀਂ ਆ ਗਏ ਤੇ ਇੱਥੇ ਆ ਗਏ ਆਪਣੇ ਜਿੱਥੇ ਸੀ ਪ੍ਰੋਫੈਸਰਾਂ ਦੇ ਘਰ ਸੀ ਡਿਗਰੀ ਕਾਲਜ ਜਿਹੜਾ ਸੀ ਖਾਲਸਾ ਕਾਲਜ ਉਹਦੇ ਕੋਲ ਉਹਦੇ ਘਰ ਸੀ ਅਸੀਂ ਉੱਥੇ ਆ ਗਏ ਨਾ ਪਰ ਮੱਲ ਜਾ ਕੇ ਨੇ ਉਹ ਮੱਲ ਲਿਆ ਆ ਕੇ ਬਹਿ ਗਏ ਹਾਂਜੀ ਉੱਥੇ ਚੀਜ਼ਾਂ ਵਸਤਾਂ ਖਾਈਏ ਸਾਨੂੰ ਮਰਨ ਦਾ ਤੇ ਗੋਲੀ ਦਾ ਡਰ ਕੋਈ ਨਾ ਤੇ ਉਹ ਅਸੀਂ ਸੁਣੀ ਜਾਈਏ ਵੀ ਆ ਫੌਜੀ ਜਿਹੜੇ ਨੇ ਨਾ
ਇਹ ਮੁਰਦਿਆਂ ਨੂੰ ਢੋਣ ਡਏ ਨੇ ਜਿਨ੍ਹਾਂ ਨੂੰ ਗੋਲੀਆਂ ਵੱਜੀਆਂ ਆਉਂਦੇ ਨੇ। ਉਹ ਫੌਜੀ ਫੈਮਲੀਆਂ ਵੀ ਸਾਡੇ ਵਿੱਚ ਹੀ ਸੀ ਨਾ, ਉੱਥੇ ਹੀ ਕਿਸੇ ਨੂੰ ਬਾਹਰ ਥਾਂ ਮਿਲ ਗਿਆ, ਕਿਸੇ ਨੂੰ ਅੰਦਰ ਬਿਸਤਰ ਕਰਕੇ ਉੱਥੇ ਅਸੀਂ ਦਿਨ ਫਿਰ ਉੱਥੇ ਹੀ ਰਹੇ। ਉੱਥੇ ਅਸੀਂ ਇੰਨੀ ਤਕਲੀਫ ਦੇ ਵਿੱਚ ਰਹੇ ਵੀ ਖਾਣ ਪੀਣ ਨੂੰ ਕੁਛ ਨਹੀਂ ਸੀ। ਵੀ ਚੰਗੇ ਭਲੇ ਵਸਦੇ ਘਰਾਂ ਚੋਂ ਆ ਕੇ ਖਾਣ ਹੁਣ ਇੱਕ ਪ੍ਰੋਫੈਸਰ ਦਾ ਘਰ ਆ ਤੇ ਉੱਥੇ ਜਿੰਨਾ ਤੋਂ ਉਹਨਾਂ ਦੀ ਕਣਕ ਪੈਂਦੀ ਉਹ ਪਿਆ ਸੀ, ਚੀਜ਼ਾਂ ਸੀ ਉਹ ਖਾਧੀਆਂ ਪੀਤੀਆਂ। ਲੱਕੜ ਕਿੱਥੋਂ ਲੱਭਦੀ, ਅੱਗ ਕਿੱਥੋਂ ਬਾਲਦੇ? ਉਹਨਾਂ ਦੇ ਦਰਵਾਜ਼ੇ ਭੰਨ ਕੇ ਲੋਕਾਂ ਨੇ ਤੇ ਅੱਗਾਂ ਬਾਲ ਕੇ ਨਾ ਕੇ ਖਾ ਛੱਡੀ। ਮੁੱਕ ਗਿਆ ਤੇ ਅਸੀਂ ਜਿਸ 15 ਦੇ ਬਾਹਰ ਟਰੱਕਾਂ ਦੀ ਕਿਸੇ ਦੇ ਰੌਲਾ ਪੈਣਾ ਵੀ ਆਓ ਚੜ ਜਾਓ ਜਿਹਨੇ ਜਾਣਾ ਇੰਡੀਆ ਬਹਿ ਜਾਓ। ਭੱਜ ਕੇ ਜਾਈਏ ਤੇ ਭੀੜ ਬਹੁਤ ਹੁੰਦੀ ਸੀ। ਕੁੜੀ ਵਾਂਗੂ ਲੱਦਿਆ ਜਾਂਦਾ ਸੀ ਲੋਕਾਂ ਨੂੰ। ਗਰਮੀ ਤੇ ਘਬਰਾਹਟ ਤੇ ਸਾਡੇ ਬਾਪੂ ਜੀ ਨੇ ਨਾ ਪਰਚੀਆਂ ਲਿਖ ਕੇ ਦੇ ਦਿੱਤੀਆਂ ਬੁੜੀਆਂ ਨੂੰ ਵੀ ਅੰਮ੍ਰਿਤਸਰ ਜਦ ਤੁਸੀਂ ਉਤਰੋਗੇ ਨਾ ਟਰੱਕ ਤੋਂ ਗੁਰਦੁਆਰੇ ਚਲੇ ਜਾਓ, ਇਹ ਆਪਣਾ ਲਿਖ ਕੇ ਤੇ ਰੱਖ ਲਓ। ਉਹ ਤਾਂ ਘੁੰਡ ਕੱਢਦੀਆਂ ਸੀ ਨਾ ਆਪਣੇ ਸਹੁਰਿਆਂ ਤੋਂ। ਫਿਰ ਉੱਥੇ ਆਖਿਆ ਵੀ ਘੁੰਡ ਕੱਢ ਇੱਥੇ ਮੇਰੇ ਕੋਲ ਕੋਈ ਨਾ ਕਹਿੰਦੇ ਜਿਹੜੀਆਂ ਮੈਂ ਤੁਹਾਨੂੰ ਹਦਾਇਤਾਂ ਦਿੱਤੀਆਂ ਉਹ ਤੁਸੀਂ ਲਓ। ਤੇ ਕੁਛ ਮੇਰੇ ਮਾਪਿਆਂ ਉਹ ਇੱਥੇ ਕੈਂਪ ਦੇ ਵਿੱਚ ਬਹਿ ਗਈ, ਅਸੀਂ ਬਹਿ ਗਏ। ਇਹ ਬੱਚਾ ਅਜੇ ਨਿੱਕਾ ਸੀ, ਸਾਲ ਕਿੱਦਾਂ ਹੀ ਸੀ। ਇਹ ਬਹਿ ਗਏ, ਇਹਦੇ ਡੈਡੀ ਬਹਿ ਗਏ, ਅਸੀਂ ਬਹਿ ਗਏ। ਹੋਰ ਸਾਡੇ ਮੇਰੇ ਮਾਪਿਆਂ ਦੀਆਂ ਜਿਹੜੀਆਂ ਕੁੜੀਆਂ ਸੀ ਨਾ ਜਾਂ ਉਹ ਸਾਰੀਆਂ ਉੱਥੇ 15-16 ਦਿਨ ਅਸੀਂ ਉੱਥੇ ਰਹੇ। 15-16 ਦਿਨ? ਹਾਂਜੀ, ਉੱਥੇ ਅਸੀਂ ਅੱਛਾ। ਨਹੀਂ, 15-16 ਦਿਨਾਂ ਦੇ ਵਿੱਚ ਜਿਹੜੇ ਆਪਣੇ ਉਹ ਹੱਸੂ ਕੱਸੂ ਨਹੀਂ ਜਿਹੜੇ ਪਿੰਡ ਵਾਲੇ ਰਾਈ ਜਾਂ ਤੁਹਾਡੇ ਪਿੰਡੋਂ ਮਗਰੋਂ ਮਿਲਣ ਆਏ ਉਹਨਾਂ ਦਿਨਾਂ ਚ? ਉਹ ਤੇ ਕਿਤੇ ਕਰਫਿਊ ਲੱਗਾ ਸੀ ਇੱਕ ਕਿਸਮ ਦਾ ਨਾਂ ਸੀ ਉਹਨਾਂ ਨੂੰ। ਕੋਈ ਫੋਨ ਹੁੰਦੇ ਸੀ ਉਦੋਂ, ਕੁਛ ਵੀ ਨਹੀਂ ਸੀ। ਉਹਨਾਂ ਨੂੰ ਸਾਡਾ ਪਤਾ, ਸਾਨੂੰ ਤੋਰਨੇ ਆਏ ਨੇ ਪਿੰਡੋਂ ਮੁਸਲਮਾਨ। ਉਹ ਵੀ ਰੋਜ਼ ਅਸੀਂ ਅਸੀਂ ਤੁਰ ਜਾਣਾ ਇੱਕ ਇੱਕ ਚੀਜ਼ ਨੂੰ ਵੇਖੀਏ ਰਾਹ ਦੇ ਕੇ। ਪੱਕੀ ਸੜਕ ਤਾਂ ਤੇ ਤੁਰ ਕੇ ਆਉਣਾ ਸੀ 5-7 ਪੈਲੀਆਂ। ਅਸੀਂ ਜਦ ਤੁਰੇ ਆਉਂਦੀ ਤੇ ਇੱਕ ਇੱਕ ਚੀਜ਼ ਨੂੰ ਵਿੰਦੇ ਆਈਏ ਆਹ ਥਾਂ ਹੀ ਮੁੜ ਕੇ ਵੇਖਣਾ ਹੀ ਨੀਗਾ। ਚਲੋ ਵੇਖਾਂਗੇ। ਚਲੋ ਜੀ ਸਮੁੰਦਰੀ ਆ ਗਏ। ਸਮੁੰਦਰੀ ਥੋੜਾ ਚਿਰ ਹੀ ਉਹ ਜਿਹੜਾ ਜਿਹਦੇ ਚ ਬਹਿ ਕੇ ਆਏ ਨਾ ਅਸੀਂ ਗੱਡੀ ਜੀ ਦੇ, ਉਹ ਅਸੀਂ 4 ਚੁਫੇਰੇ ਮੈਂ ਵੇਖਾਂ ਆਹ ਮੁੰਡਿਆਂ ਦਾ ਸਕੂਲ ਆ। ਮੁੜ ਕੇ ਵੇਖਣ ਮੁੰਡਿਆਂ ਦਾ ਹੋਸਟਲ ਆ, ਇੱਧਰ ਸਾਡਾ ਸਕੂਲ ਸੀ ਤੇ ਆਹ ਚੀਜ਼ਾਂ ਮੁੜ ਕੇ ਅਸੀਂ ਵੇਖ ਹੀ ਨਹੀਂ ਸਕਣੀਆਂ। ਬੜੀ ਮੈਂ ਗੌਰ ਨਾਲ ਵੇਖਾਂਗੀ ਨਾ, ਪਰ ਮੈਂ ਗੌਰ ਨਾਲ ਬੜਾ ਵੇਖਾਂ। ਆਹ ਜਿਹੜੀਆਂ ਚੀਜ਼ਾਂ ਨੇ ਅਸੀਂ ਮੁੜ ਕੇ ਨਹੀਂ ਵੇਖ ਸਕਾਂਗੇ। ਲੱਦੇ ਲਗਾਏ ਇੱਧਰ ਆ ਗਏ। ਅੱਜ ਤੱਕ ਉਹ ਜਿਹੜਾ ਆਪਣਾ ਜਨਮ ਸੀ ਜਿੱਥੇ ਜਵਾਨ ਹੋਏ, ਸਾਰੀ ਜ਼ਿੰਦਗੀ ਖੁਸ਼ੀ ਮਾਣੀ, ਪਿਆਰ ਸਾਰੇ ਲੋਕਾਂ ਕੋਲ ਦਿੱਤਾ ਤੇ ਲਿਆ, ਉਹ ਸਾਨੂੰ ਮੁੜਨ ਦੇ ਨਸੀਬਾਂ ਚ ਨਹੀਂ ਹੋਇਆ। ਹਾਂਜੀ, ਯਾਦ ਤੇ ਆਉਂਦਾ ਨਾ, ਉਹ ਬੜਾ ਯਾਦ ਆਉਂਦਾ 4 ਚੁਫੇਰੇ ਦਾ। ਹੁਣ ਮੈਂ ਤੇ ਵੱਡੀ ਸਾਂ, ਮੈਨੂੰ ਤਾਂ ਪਤਾ ਸੀ ਨਾ। 4 ਚੁਫੇਰੇ ਦੇ ਨੌਲੇਜ ਇਸ ਕਰਕੇ ਜ਼ਿਆਦੀ ਸੀ ਕਿ ਅੰਗਰੇਜ਼ ਦੇ ਖਿਲਾਫ ਉਦੋਂ ਨਾ ਪਿੰਡਾਂ ਚ ਪੇਪਰ ਲੱਗਦੇ ਸੀ, ਇਸ਼ਤਿਹਾਰ ਲਾਉਂਦੇ ਸੀ। ਉਹ ਸਾਡੇ ਭਾਈ ਸੀ ਜਿਹੜੇ ਲਾਉਂਦੇ ਸੀ, ਉਹ ਇਸ਼ਤਿਹਾਰਾਂ ਨੂੰ ਸਾਂਭ ਕੇ ਰੱਖਦੇ ਸਾਂ ਵੀ ਅੱਜ ਰਾਤ ਇਹਨੇ ਇਸ ਪਾਸੇ ਜਾਣਾ, ਅੱਜ ਇੱਧਰ ਜਾਣਾ, ਤੇ ਨਾਲੇ ਰਿਸ਼ਤੇਦਾਰੀਆਂ ਸਾਰੀਆਂ ਉੱਥੇ ਸੀ। ਪਤਾ ਹੀ ਸੀ ਨਾ ਵੀ ਆਹ ਪਿੰਡ ਫਲਾਣਾ, ਸਭ ਪਾਸੇ ਦਾ ਪਤਾ ਸੀ। ਹੁਣ ਵੀਡੀਓ ਜਦੋਂ ਵੇਖੀ ਉਹ ਯਾਦ ਆਇਆ ਤੁਹਾਨੂੰ ਸਾਰਾ ਪਿੰਡ ਆਪਣਾ? ਇਹ ਜਦੋਂ ਮੈਂ ਵੀਡੀਓ ਵੇਖਣ ਪਿੰਡ ਦੀ, ਜਦੋਂ ਮੈਂ ਵੀਡੀਓ ਅਸੀਂ ਪਾਈ, ਤੁਸੀਂ ਵੇਖੀ ਨੀ ਵੀਡੀਓ? ਉਹ ਜਿਹੜੀ ਦਿਖਾਈ ਸੀ ਨਾ, ਮੈਂ ਤੁਹਾਨੂੰ ਵੇਖਿਆ ਵੀ ਸੀ ਵੀ ਇੱਕ ਢਾਰਾ ਜਿਹਾ ਆ ਤੇ ਘਰ ਤੋਂ ਲਾਂਭੇ ਉਸ 2-4 ਮੈਂਬਰ ਬੈਠੇ ਨੇ ਤੇ ਮੈਂ ਇਉਂ ਨਹੀਂ ਪਤਾ ਲੱਗਦਾ ਇੱਥੋਂ ਸਕੂਲ ਜਿਹੜਾ ਖੂਹ ਸੀ ਵੱਡਾ ਸਾਰਾ ਪਿੰਡ ਚ ਉਹ ਕਿੱਥੇ ਆ, ਤੇ ਜਿਹੜੇ ਪਿੱਪਲ ਤੇ ਇੱਕ ਬੋਰਡ ਸੀ ਉਹ ਕਿੱਥੇ ਆ, ਤੇ ਸਕੂਲ ਤੇ ਇਧਰਲੇ ਪਾਸੇ ਨਾਲ ਹੀ ਗੁਰਦੁਆਰਾ ਸੀ ਵੱਡਾ ਸਾਰਾ। ਸਕੂਲ ਉੱਥੋਂ ਸ਼ਿਫਟ ਹੋ ਕੇ ਪਿੰਡ ਦੀ ਪਰਲੀ ਨੁੱਕਰ ਚਲਾ ਗਿਆ, ਸਮੁੰਦਰੀ ਸ਼ਹਿਰ ਵਾਲੇ ਪਾਸੇ ਦੀ ਨੁੱਕਰ ਤੇ। ਉਸੇ ਪਿੰਡ ਦੀ ਨੁੱਕਰ ਵੱਲ ਚਲਿਆ ਗਿਆ। ਹਾਂ, ਉੱਥੋਂ ਉਧਰ ਦੀ ਨੁੱਕਰ ਤੇ ਚਲਾ ਗਿਆ, ਪਰਲੀ ਨੁੱਕਰ ਤੇ। ਜਿਹੜਾ ਗੁਰਦੁਆਰਾ ਸੀ ਇੱਥੇ ਫਿਰ ਕੀ ਬਣਿਆ?
ਉਹ ਖਾਲੀ ਹਾਲੀ ਇੱਕ ਘਰ ਦੀ ਵਸੋਂ ਵਾ, ਲੇਕਿਨ ਉਹ ਵੀ ਮਾੜੇ ਜਿਹੇ ਆ ਬਿਲਕੁਲ ਹੀ। ਉਹਨਾਂ ਦੀ ਇੱਕ ਅੱਧਾ ਜੀ ਆ ਬਿਲਕੁਲ ਹੀ ਕਹਿ ਲਓ, ਬਹੁਤ ਮਾੜੇ ਨੇ ਵਿਚਾਰੇ। ਉਹਨਾਂ ਨੂੰ ਅਲਾਟ ਹੋਇਆ, ਉਹ ਵਿੱਚ ਰਹਿੰਦਾ ਇੱਕ ਅੱਧਾ ਜੀ ਆ ਉਹਨਾਂ ਦਾ। ਅੱਛਾ, ਗੁਰਦੁਆਰਾ ਵੱਡਾ ਸੀ, ਕਾਫੀ ਉੱਚਾ ਥਾਂ ਸੀ ਜਿੱਥੇ ਬਣਿਆ ਸੀ ਨਾ, ਖੜਾ ਜਿਹਾ ਬਣਾ ਕੇ ਉੱਤੇ ਅਸੀਂ ਨਾ ਹੀ ਪੌੜੀਆਂ ਸੀ ਪੱਕੀਆਂ, ਤੇ ਬਾਅਦ ਵਿੱਚ ਭਾਈ ਉਹ ਜਿਹਨੇ ਹੈ ਹਾਲੀ ਉਸ ਤਰ੍ਹਾਂ ਹੀ, ਪੌੜੀਆਂ ਵੀ ਹੈਗੀਆਂ, ਉਹਦੀਆਂ ਜਿਹੜੀਆਂ ਖਿੜਕੀਆਂ ਨਾ ਸਾਈਡਾਂ ਵਾਲੀਆਂ, ਉਹ ਵੀ ਅੱਧੀਆਂ ਮਿੱਟੀ 'ਚ ਭਰਤੀ ਪੈ ਗਈ, ਉੱਚੀ ਹੋ ਗਈਆਂ ਜਗ੍ਹਾ ਉਵੇਂ ਹੀ ਆ ਹਲੇ। ਅੱਛਾ, ਉਹ ਵੀ ਕੁਝ ਚੀਜ਼ਾਂ ਰਹਿ ਗਈਆਂ, ਕੁਝ ਨਹੀਂ। ਕੁਝ ਰਹਿ ਗਈਆਂ। ਜਦੋਂ ਮੈਂ ਉਹ ਵੀਡੀਓ ਵੇਖੀ ਸੀ ਨਾ, ਤੇ ਮੈਨੂੰ ਪਤਾ ਨਹੀਂ ਸੀ ਲੱਗਦਾ ਵੀ ਇਹ ਘਰਾਂ ਦਾ ਉਹਨੂੰ ਮਾਲੂਮ ਹੁੰਦਾ ਸੀ, ਪਰ ਉਹ ਇੱਕ ਔਰਤ ਤੁਰੀ ਆਉਂਦੀ ਸੀ, ਜਦ ਤੁਹਾਡੀ ਵੀਡੀਓ ਚੱਲਣ ਡਈ ਸੀ ਨਾ, ਇੱਕ ਪਰ ਉਹ ਔਰਤ ਆਵੇ ਤੇ ਉਹ ਦੂਸਰੇ ਘਰ ਹਵੇਲੀ ਵਿੱਚ ਤੁਰੀ ਜਾਵੇ, ਤੇ ਮੈਨੂੰ ਐਂ ਲੱਗਾ ਕਿ ਜਿਵੇਂ ਐਸ ਘਰੋਂ ਆ ਕੇ ਤੇ ਉਸ ਹਵੇਲੀ ਦੇ ਵਿੱਚ ਸਾਡੇ ਉਹਨਾਂ ਨੂੰ ਮੋਟਰ ਵਾਲੇ ਆਖੀਦਾ ਸੀ, ਉਹਨਾਂ ਵੱਲ ਜਾਂਦੀ ਆ, ਇਹ ਕੌਣ ਹੋਊਗੀ ਜਿਹਨੇ ਇੰਨਾ ਕੁ ਸੀ ਜਿਹੜੇ ਜਿਸ ਤਰ੍ਹਾਂ ਅਸੀਂ ਇਸੇ ਤਰ੍ਹਾਂ ਹੀ ਸੀ ਨਾ, ਤੇ ਪਿੰਡ ਦੀ ਸ਼ਕਲ ਇਉਂ ਤਾਂ ਨਹੀਂ ਸੀ ਪਤਾ ਵੀ ਸਕੂਲ ਉੱਥੋਂ ਸ਼ਿਫਟ ਹੋ ਗਏ ਸਮੁੰਦਰੀ ਦੇ ਰਾਹ, ਜਿਹੜੀ ਸਮੁੰਦਰੋਂ ਸੜਕ ਆਉਂਦੀ ਸੀ ਨਾ, ਮਤਲਬ ਪਿੰਡਾਂ ਨੂੰ ਦੋ ਸੜਕਾਂ ਸੀ ਪਿੰਡ ਨੂੰ ਲੱਗਦੀਆਂ। ਹਾਂਜੀ, ਇੱਕ ਜਿਹੜੀ ਸੀ ਉਹ ਵੱਡੀ ਹੀ ਗਾਂ ਸਭ ਪਿੰਡਾਂ ਨੂੰ ਜਾਂਦੀ ਸੀ। ਏਦਾਂ ਹੀ ਆ ਹੌਲੀ ਉਹ ਤੇ ਪੱਕੀ ਬਣ ਗਈ ਹੋਊ। ਹੁਣ ਤੇ ਕਾਰਪੇਟ ਸੜਕਾਂ ਬਣੀਆਂ ਵਾ, ਵਧੀਆ ਸੜਕਾਂ ਬਣੀਆਂ। ਅੱਛਾ, ਇਹ ਦੱਸੋ ਵੀ ਉਸ ਤੋਂ ਬਾਅਦ ਕਦੀ ਸਬੱਬ ਬਣਿਆ ਨਹੀਂ ਵਾਪਸ ਆਉਣ ਦਾ ਮੁੜ ਕੇ ਪਿੰਡ ਨੂੰ? ਦਿਲ ਨਹੀਂ ਕੀਤਾ ਕਦੀ? ਨਹੀਂ, ਵਾਪਸ ਨਹੀਂ ਬਣਿਆ। ਵਾਪਸ ਤੇ ਇਸੇ ਤਰ੍ਹਾਂ ਹੀ ਵੇਂਦੇ ਰਹੇ ਵੀ ਕੌਣ ਸਾਨੂੰ ਦਿਖਾਊਗਾ, ਕਿਹੜਾ ਦੁਨੀਆ 'ਚ ਜੰਮੂ ਜਿਹੜਾ ਸਾਨੂੰ ਆਖੂ ਵੀ ਜਾਓ ਵੇਖਿਆ ਹੋ ਜਾ ਕੇ। ਹਾਂਜੀ, ਦਿਲ ਦੇ ਵਿੱਚ ਆਉਂਦਾ ਰਹਿੰਦਾ ਸੀ ਵੀ ਕੌਣ ਲੈ ਕੇ ਜਾਵੇ। ਬਸ ਆ ਹੋਇਆ ਮੁੜ ਕੇ ਉਹ ਚੀਜ਼ ਇੱਕ ਇੱਕ ਜਿਹੜੀ ਉਹ ਅੱਖਾਂਗੇ ਹੈਗੀ ਆ ਵੀ ਆਹ ਚੀਜ਼ ਇੱਥੇ ਸੀ, ਆ ਇੱਥੇ ਸੀ। ਫਿਰ ਆਖੀਦਾ ਉਹਨਾਂ ਦਾ ਤੇ ਨਕਸ਼ਾ ਹੀ ਬਦਲ ਗਿਆ ਹੋਣਾ, ਜਿਸ ਤਰ੍ਹਾਂ ਤੁਹਾਨੂੰ ਸਕੂਲ ਦੱਸਿਆ ਵੀ ਸਮੁੰਦਰੀ ਰਸਤੇ 'ਚ ਬਣ ਗਿਆ। ਤੇ ਆਓ ਹੁਣ ਇੱਕ ਵਾਰੀ ਬਣਾਓ ਪ੍ਰੋਗਰਾਮ, ਤੁਹਾਨੂੰ ਵਿਖਾਈਏ ਪਿੰਡ। ਹੁਣ ਹੈ ਜੀ ਮੈਂ ਇਹ ਆਖਦੀ ਹਾਂ, ਬਾਹਰ ਮੈਂ ਰਹੀ ਹਾਂ ਕੁਝ ਸਮਾਂ, ਮੈਂ ਬਾਹਰ ਰਹੀ ਹਾਂ ਕੈਨੇਡਾ। ਉਹ ਮੈਂ ਫੋਨ ਕਰਦੀ ਰਹੀ ਹਾਂ ਇੱਥੇ, ਉੱਥੋਂ ਫੋਨ ਕਰ ਸਕੀਦਾ ਸੀ ਨਾ, ਉੱਥੇ ਡਰ ਨਹੀਂ ਸੀ ਕੋਈ। ਉੱਥੋਂ ਹੀ ਮੈਂ ਜਿਹੜੇ ਮੇਰੇ ਬੇਟੇ ਦੇ ਕੋਈ ਜਾਣਕਾਰ ਸੀ, ਉਹਨਾਂ ਦੇ ਨਾਲ ਮੈਂ ਗੱਲਬਾਤ ਕਰਦੀ। ਕੁਝ ਫੈਮਲੀਆਂ ਜਿਹੜੀਆਂ ਸੀ ਨਾ ਸਾਡੀ ਗੋਤ ਦੀਆਂ ਹੀ, ਮੁਸਲਮਾਨ ਮਤਲਬ ਬਣੇ ਕਿਸੇ ਵਕਤ, ਉਹਨਾਂ ਦੇ ਕੋਲ ਅਸੀਂ ਘਰ ਆ ਕੇ ਤੇ ਬਹਿੰਦੇ ਹੁੰਦੇ ਸਾਂ, ਤੇ ਉਹਨਾਂ ਨੂੰ ਫੋਨ ਸਾਂ ਫੋਨ ਕਰ ਲਈਦਾ ਸੀ, ਤੇ ਦਿਲ ਦੇ ਵਿੱਚ ਇਹ ਸੀ ਸਾਨੂੰ ਕੋਈ ਲੈ ਕੇ ਜਾਵੇ। ਮੈਂ ਉੱਥੋਂ ਪਰਮਿਸ਼ਨ ਵੀ ਮੈਨੂੰ ਮਿਲ ਗਈ ਸੀ ਜਾਣ ਦੀ, ਪਰ ਇੱਥੋਂ ਮੇਰੇ ਨਾਲ ਜਾਣ ਵਾਲੇ ਇਹਨਾਂ ਦੇ ਪਾਸਪੋਰਟ ਨਹੀਂ ਸੀ ਅਜੇ ਬਣੇ ਹੋਏ। ਚਲੋ ਕੋਈ ਨਹੀਂ, ਹੁਣ ਅਸੀਂ ਤੁਹਾਡੇ ਜਾਣ ਵਾਲੇ ਹੈਗੇ। ਇੱਥੇ ਇੱਕ ਫੈਮਿਲੀ ਸੀ ਜਿਹੜਾ ਮੈਂ ਕਿਹਾ ਹੁਣ ਅਸੀਂ ਤੁਹਾਡੇ ਜਾਣ ਵਾਲੇ ਹੈਗੇ ਇੱਥੇ। ਨਹੀਂ ਅਸੀਂ ਕਰਦੇ ਮਹਿਮਾਨ ਬੁਲਾਵਾਂਗੇ। ਹਾਂ, ਤੇ ਇਹ ਦੱਸੋ ਵੀ ਇਹ ਮੈਂ ਥੋੜਾ ਜਿਹਾ ਪੁੱਛਣਾ ਚਾਹਾਂਗਾ, ਥੋੜਾ ਜਿਹਾ ਮੋਬਾਈਲ ਨਾ ਥੋੜਾ ਜਿਹਾ ਸਹੀ ਐਡਜਸਟ ਕਰਿਓ, ਤੁਹਾਡਾ ਸਿਰ ਥੋੜਾ ਜਿਹਾ ਕੱਟਿਆ ਗਿਆ, ਹਿੱਲ ਗਿਆ ਮੋਬਾਈਲ। ਹਾਂਜੀ, ਇੱਥੇ ਥੋੜਾ ਜਿਹਾ ਪਿੱਛੇ ਹੋ ਜਾਓ, ਜਾਂ ਹਾਂ ਬਸ ਠੀਕ ਹੈ ਠੀਕ ਹੈ ਠੀਕ ਹੈ, ਹਾਂ ਇੱਥੇ ਪਿੱਛੇ ਥੋੜਾ ਜਿਹਾ ਰਿਓ। ਅੱਛਾ, ਇਹ ਦੱਸਿਓ ਮਾਂ ਜੀ, ਇਹਦੇ ਵਿੱਚ ਤੁਸੀਂ ਪੜ੍ਹੇ ਲਿਖੇ ਸੋ ਉਦੋਂ, ਪੜ੍ਹੇ ਮਾਸ਼ਾਅੱਲਾ, ਤੁਹਾਨੂੰ ਪਤਾ ਵੀ ਹੈ ਸਾਰਾ। ਇਹ ਹਾਲਾਤ ਖਰਾਬ ਹੋਣ ਵਜ੍ਹਾ ਕੀ ਬਣੀ ਵੀ ਲੋਕ ਕਿਉਂ ਇੱਕ ਦੂਜੇ ਨੂੰ ਮਾਰਨਾ, ਵੀ ਲਾਲਚ ਵਿੱਚ ਆ ਗਿਆ ਲੋਕਾਂ ਦੇ, ਜਾਂ ਕੋਈ ਮਜ਼ਹਬੀ ਇਹਨਾਂ ਦੇ ਤਣਾਅ ਆ ਗਿਆ, ਕੀ ਬਣਿਆ? ਇਹਦੇ ਵਿੱਚ ਤੁਹਾਨੂੰ ਦੱਸਾਂ, ਜਿਹੜਾ ਤਣਾਅ ਆਇਆ ਸੀ ਨਾ, ਕੋਈ ਸਿਆਸੀ ਛੇੜਖਾਨੀਆਂ ਸੀ, ਕੋਈ ਸਿਆਸੀ ਲੋਕਾਂ ਦੇ ਨਿੱਜੀ ਫਾਇਦੇ ਸੀ। ਨਿੱਜੀ ਫਾਇਦੇ ਸੀ ਆਪਣੇ, ਜਿਸ ਕਰਕੇ ਹੁਣ ਲੋਕੀ ਕਈ ਨਾ ਨਹਿਰੂ ਦੀ ਫੋਟੋ ਨੂੰ ਵੇਖ ਕੇ ਖੁਸ਼ ਹੁੰਦੇ ਨੇ, ਇਹਨਾਂ ਦੀ ਫੋਟੋ ਨੂੰ ਵੇਖ ਕੇ ਖੁਸ਼ ਹੁੰਦੀ ਆ। ਮੈਂ ਦੋਵਾਂ ਨੂੰ ਬੁਰਾ ਸਮਝਦੀ। ਇਹ ਦੋ ਨਾ ਅੱਡੋ ਪਾਟ ਹੁੰਦੇ ਤੇ ਅਸੀਂ ਕਿਉਂ ਉਜੜ ਕੇ ਆਉਂਦੇ, ਆਪਣਾ ਮੁਲਕ ਕਿਉਂ ਛੱਡਦੇ? ਇਹ ਜਿਹੜੇ ਵੱਡੇ ਲੀਡਰ ਸੀ, ਉਹਨਾਂ ਨੂੰ ਆਪਣੀ ਭੁੱਖ ਸੀ ਕਿ ਅਸੀਂ ਲੀਡਰ ਬਣ। ਨਹੀਂ, ਵੈਸੇ ਇੱਕ ਗੱਲ ਹੋਰ ਵੇਖੀਏ ਵੀ ਉਹਨਾਂ ਤੇ ਨਹੀਂ ਆਖਿਆ ਤੁਸੀਂ ਇੱਕ ਦੂਜੇ ਨੂੰ ਮਾਰੋ ਵੱਡੋ, ਵੀ ਲੋਕਾਂ ਨੇ ਆਪਸ ਦੇ ਵਿੱਚ ਹੀ ਸੀ ਕੀਤਾ। ਇਹ ਲੋਕ ਸੀ ਨਾ ਜਿਹਨਾਂ ਨੂੰ ਕੁਛ ਕੱਟੜ ਲੋਕ ਸੀ, ਜਿਹੜੇ ਕੱਟੜ ਲੋਕ ਸੀ ਨਾ, ਬਹੁਤ ਸਾਰੇ ਲਟੇਰੇ ਲੋਕ, ਇਹਨਾਂ ਦਾ ਮੋਹ ਪਿਆਰ ਸੀ, ਉਹ ਇੱਕ ਦੂਜੇ ਨੂੰ ਬਚਾਉਂਦੇ ਸੀ, ਘਰੇ ਰੱਖਦੇ ਸੀ।
ਧੀਆਂ ਨੂੰ ਕੁੜੀਆਂ ਨੂੰ ਜਵਾਨਾਂ ਨੂੰ ਰੱਖਦੇ ਸੀ ਘਰੇ, ਜਿਨ੍ਹਾਂ ਦਾ ਆਪਸੀ ਪਿਆਰ ਸੀ। ਤੇ ਜਿਹੜੇ ਲੁਟੇਰੇ ਸੀ ਹੁੰਦਾ ਸੀ ਮਾੜੇ ਭੈੜੇ ਲੋਕਾਂ ਨੂੰ ਲੁੱਟ ਗਏ। ਲੋਕ ਸੀ ਨਾ ਦੋਨੇ ਪਾਸੇ ਇਹ ਮੌਕਾ ਦਿੰਦੇ ਸੀ। ਇਹਦੇ ਵਿੱਚ ਬਹੁਤ ਜਿਹੜੀ ਛੇੜਖਾਨੀ ਹੋਈ ਸੀ ਸਾਡੇ ਵਕਤ ਚ, ਉਹ ਹੋਈ ਸੀ ਇੱਧਰ ਫਰੰਟੀਅਰ ਵੱਲ। ਹਾਂਜੀ, ਫਰੰਟੀਅਰ ਮੁਰਦਾਨ ਵੱਲੋਂ ਆਉਂਦੇ ਬਹੁਤਾ ਇਸ ਸਾਈਡ ਤੋਂ ਜਾਂ ਰਾਵਲਪਿੰਡੀ ਵੱਲੋਂ। ਉੱਥੋਂ ਸ਼ੁਰੂ ਹੋਈ ਸੀ ਨਾ, ਉੱਥੋਂ ਲੋਕ ਉਜੜ ਕੇ ਤੇ ਸਮੁੰਦਰੀ ਆ ਕੇ ਬਹਿ ਗਏ। ਤੇ ਮੈਂ ਉਹਨਾਂ ਨੂੰ ਪੁੱਛਦੀ ਸਾਂ ਵੀ ਤੁਸੀਂ ਉੱਥੋਂ ਕਿਉਂ ਆ ਗਏ ਜੀ? ਉਹ ਆਖਣ ਸਾਨੂੰ ਉੱਥੋਂ ਮੁਸਲਮਾਨਾਂ ਨੇ ਕੁੱਟਿਆ ਮਾਰਿਆ ਤੇ ਆ ਗਏ। ਹਾਂਜੀ, ਮੇਰੇ ਨਾਲ ਦੀਆਂ ਜਿਹੜੀਆਂ ਕੁੜੀਆਂ ਸੀ ਉਧਰ ਵਿਆਹੀਆਂ ਸੀ। ਜਿਹੜੇ ਕੱਟੜ ਲੋਕ ਸੀ ਉਹਨਾਂ ਛੇੜਖਾਨੀ ਕੀਤੀ। ਜੇ ਮੁਲਤਾਨ ਵੱਲ ਇੰਨੀ ਰੌਲਾ ਨਾ ਪੈਂਦਾ, ਕਲਕੱਤੇ ਵੱਲ ਨਾ ਪੈਂਦਾ, ਤੇ ਇਸ ਤਰ੍ਹਾਂ ਜਿਹੜਾ ਪੰਜਾਬ ਉਜੜਦਾ ਨਾ। ਬਹੁਤੇ ਲੋਕ ਜਿਹੜੇ ਸੀ ਉਹ ਨਹੀਂ ਸੀ ਚਾਹੁੰਦੇ ਕਿ ਅਸੀਂ ਵੱਖ ਹੋਈਏ। ਤੇ ਜਿਹੜੇ ਸਿਆਸੀ ਲੋਕ ਸੀ ਜਿਨ੍ਹਾਂ ਦੇ ਹੱਥ ਚ ਗੋਰਿਆਂ ਨੇ ਤਾਕਤ ਦੇ ਦਿੱਤੀ, ਉਹਨਾਂ ਨੂੰ ਇਹ ਸੀ ਕੋਈ ਮਰਨ ਜਿਉਣ ਜੋ ਜੀ ਹੋਣ, ਕੋਈ ਉਹਨਾਂ ਦੇ ਅੰਦਰ। ਮਾਂ ਜੀ ਇੰਨੀ ਉਮਰ ਦਾ ਇੰਨਾ ਹਿੱਸਾ ਕੱਢਿਆ ਇੱਥੇ, ਪੰਜਾਬ ਵੀ ਵੱਖ ਹੁੰਦਾ ਵੇਖਿਆ, ਤੇ ਇਹ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਇਹਦੇ ਚ ਵੀ ਜਿਹੜੀ ਪੰਜਾਬ ਦੀ ਪਹਿਲੀ ਜੋ ਰੌ ਰੀਤਾ ਸੀ, ਰਿਵਾਜ ਸੀ, ਪਹਿਲੇ ਵਸੇਬ ਸੀ, ਪਹਿਲਾ ਦੂਜੇ ਲੋਕਾਂ ਨਾਲ ਜੇ ਆਪਾਂ ਗੱਲ ਕਰੀਏ ਪਿਆਰ ਮੁਹੱਬਤ ਸੀ, ਉਹ ਟਾਈਮ ਦੀ ਜੇ ਆਪਾਂ ਗੱਲ ਕਰਦੇ ਟਾਈਮ ਉਹ ਵਧੀਆ ਸੀ ਲੱਗਦਾ ਕਿ ਹੁਣ ਵਾਲਾ ਵੀ ਉਹਦੇ ਨਾਲ ਕੰਪੇਅਰ ਆਪਾਂ ਉਹਨੂੰ ਕਰ ਸਕਦੇ ਹਾਂ? ਦੇਖੋ ਜਿਹੜਾ ਉਹ ਵਕਤ ਸੀ ਨਾ, ਅਸੀਂ ਉੱਥੇ ਵੇਖਿਆ ਇੰਡੀਆ ਚ, ਆਪਣੇ ਪਾਕਿਸਤਾਨ ਚ, ਉਦੋਂ ਤੇ ਬੇਫਿਕਰੀ ਸੀ, ਨਾ ਕੋਈ ਮੁਸਲਮਾਨਾਂ ਨਾਲ ਵੈਰ ਸੀ, ਨਾ ਉਹਨਾਂ ਨਾਲ ਵੰਡ ਸੀ। ਮਤਲਬ ਜਿਹੜੇ ਉਹਨਾਂ ਕੁਝ ਇਲਾਕਿਆਂ ਦਾ ਇਹਦੇ ਆਏ ਆ, ਉਦੋਂ ਵੀ ਜਿਹੜੇ ਮਾਰ ਵੱਢ ਕਰਦੇ ਸੀ ਉਹ ਜਨੂਨੀ ਲੋਕ ਸੀ ਜਾਂ ਲੱਟੀ ਉਹ ਕਰਦੇ, ਉਹਨਾਂ ਨੂੰ ਅਸੀਂ ਬੁਰਾ ਸਮਝਦੇ ਹਾਂ ਵੀ ਕਿਉਂ ਇਸ ਤਰ੍ਹਾਂ ਕਰ ਰਹੇ। ਉਦੋਂ ਵੀ ਬੁਰੇ ਤੇ ਹੁਣ ਵੀ ਬੁਰੇ। ਉਦੋਂ ਵੀ ਬੁਰੇ ਸੀ ਤੇ ਹੁਣ ਵੀ ਬਾਅਦ ਚ ਵੀ ਇੱਥੇ ਕਈ ਲੜਾਈਆਂ ਝਗੜੇ ਆਪਸੀ ਚ ਕਰੀ ਜਾਂਦੇ, ਉਹਨਾਂ ਦਾ ਕੰਮ ਹੀ ਇਹ ਹੁੰਦਾ ਹੈ। ਹਾਂਜੀ, ਅੱਛਾ ਮਾਂ ਜੀ ਇਹ ਦੱਸੋ 139 ਵਾਲੇ ਤੇ 140 ਵਾਲੇ ਸਹੁਰੇ ਵੀ ਤੇ ਪੇਕੇ ਵੀ, ਤੇ ਹੁਣ ਉਹਨਾਂ ਦੇ ਪਿੰਡ ਚ ਹਲੇ ਵੀ ਉਹ ਨਾਂ ਵੱਡੇ ਹੋਣਗੇ, ਉਹਨਾਂ ਦੇ ਗਾਂ ਪੋਤਰੇ ਪੋਤਰੀਆਂ ਜਾਂ ਗਾਂ ਉਹਨਾਂ ਦੀ ਔਲਾਦ ਹੋਏਗੀ ਦੋਵਾਂ ਪਿੰਡਾਂ ਚ, ਉਹਨਾਂ ਨੂੰ ਕੀ ਸੁਣਾ ਦੇਣਾ? ਕੋਈ ਉਹ ਜਿਹੜੀ ਤੁਸੀਂ ਦੱਸਦੇ ਜੇ ਰਾਈਆਂ ਦੀ ਫੈਮਿਲੀ ਜਾਂ ਦੂਜਿਆਂ ਦੀ 140 ਵਾਲਿਆਂ ਦੀ, ਕੀ ਸੁਣਾ ਦੇਣਾ ਚਾਹੋਗੇ ਉਹਨਾਂ ਨੂੰ? ਇਹ ਦੇਣਾ ਚਾਹੁੰਦੇ ਹਾਂ, ਹੁਣ ਜਿਹੜਾ ਸਾਹਮਣੇ ਘਰ ਚੋਂ ਸਾਡੇ ਚ ਵਿਆਹੀ ਆ ਗਈ, ਉਹਦਾ ਤੇ ਕੋਈ ਬੱਚੇ ਬੱਚੇ ਹੋਣਗੇ, ਹੋਰ ਉਹ ਕਿਤੇ ਆਪ ਕਿੱਥੇ ਹੋਣੀਆਂ, ਇੰਨੀਆਂ ਉਮਰਾਂ ਕਿੱਥੇ ਹੈਗੀਆਂ। ਉਸ ਵੇਲੇ ਜਿਹੜੀਆਂ ਕੁੜੀਆਂ ਉਹ ਕਿੱਥੇ ਹੋਣੀਆਂ? ਜਿਸ ਤਰ੍ਹਾਂ ਘਰ ਦੇ ਚ ਜਲਾਇਆ ਦੀ ਕੁੜੀ ਸੀ, ਐਸ਼ਾ ਸੀ ਉਹਦੇ ਨਾਂ, ਉਹ ਵੀ ਕਿੱਥੇ ਜੀ, ਉਹ ਮੇਰੇ ਜਿਹੜੀ ਸੀ ਪੜ੍ਹਨ ਜਾਂਦੇ ਹਨ ਤੇ ਉਹ ਵੀ ਨਾਲ ਹੀ ਜਾਂਦੀ ਹੁੰਦੀ ਸੀ। ਅੱਛਾ ਅੱਛਾ, ਐਸ਼ਾ 140 ਦੀ ਸੀ। 140 ਚੋਂ ਜਦੋਂ ਪੜ੍ਹਨ ਜਾਂਦੀਆਂ ਸਨ ਸਮੁੰਦਰੀ, ਤੇ ਕੁਝ 5-4 ਕੁੜੀਆਂ ਅਸੀਂ ਇਕੱਠੀਆਂ ਹੋ ਕੇ ਜਾਂਦੀਆਂ ਸਨ। ਠੀਕ ਠੀਕ। ਤੇ ਸਮੁੰਦਰੀ ਦਾ ਤੇ ਸਾਰਾ ਹੀ ਪਤਾ ਜੇ। ਨਾਲ ਇਹਨਾਂ ਦੀਆਂ ਮੁਸਲਮਾਨ ਇਹਨਾਂ ਸਹੇਲੀਆਂ ਹੁੰਦੀਆਂ ਸੀ, ਉਹਨਾਂ ਨਾਮ ਸਹੇਲੀਆਂ ਸਾਰੀਆਂ ਦਾ ਨਾਂ ਇੱਕ ਵਾਰ ਜਾਂਦੀ ਵਾਰੀ ਦੱਸ ਦਿਓ। ਹਾਂਜੀ, ਸਹੇਲੀਆਂ ਜਿਹੜੀ ਦਾ ਨਾਂ ਯਾਦ ਹੈ ਦੱਸ ਦਿਓ ਸਾਰੀਆਂ ਦੇ। ਸਹੇਲੀਆਂ ਇਹ ਸੀ ਜੇ ਇੱਕ ਜਿਹੜੀ ਸੀ ਨਾ ਹੈਡਮਾਸਟਰ ਉਸ ਵੇਲੇ, ਹਾਂਜੀ ਹੈਡਮਾਸਟਰ, ਉਹਨਾਂ ਦੀਆਂ ਲੜਕੀ ਮੇਰੇ ਨਾਲ ਹੀ ਪੜ੍ਹਦੇ, ਉਹ ਬੁਰਕਾ ਪਾ ਕੇ ਆਉਂਦੀਆਂ ਸੀ। ਉਹਨਾਂ ਦਾ ਕੀ ਨਾਂ ਸੀ? ਇੱਕ ਦੇ ਨਾਂ ਤੇ ਹੈਗਾ ਸੀ ਮੁਮਤਾਜ ਸੀ, ਇੱਕ ਦੇ ਨਾਂ ਹਾਜਰਾ, ਇਸ ਤਰ੍ਹਾਂ ਦੇ ਨਾਂ ਸੀ, 2 ਯਾਦ ਰਹਿ ਗਏ ਨੇ। ਤੇ ਹੈਡਮਾਸਟਰ ਦਾ ਕੀ ਨਾਂ ਸੀ? ਉਹਦਾ ਨਾਂ ਬੜਾ ਔਖਾ ਜਿਹਾ ਹੈ, ਮੈਂ ਲਿਖਿਆ ਹੋਇਆ ਆ, ਸ਼ੇਖ ਮੁਹੰਮਦ ਮੁਬਾਰਕ ਇਸਮਾਈਲ। ਬੜਾ ਲੰਮਾ ਨਾਂ, ਟ੍ਰੇਨ ਤੇ ਪੜ੍ਹਨਾ ਪੈਂਦਾ ਬਹਿ ਕੇ। ਅੱਛਾ ਅੱਛਾ ਅੱਛਾ, 2 ਹੈਡਮਾਸਟਰ ਹੋਰ? ਉਹ 2 ਕੁੜੀਆਂ ਸੀ ਤੇ ਉਹਨਾਂ ਦੀ ਰੋਟੀ ਘਰੋਂ ਹੁੰਦੀ ਸੀ। ਹਾਂਜੀ, ਨੌਕਰ ਲੈ ਕੇ ਆਉਂਦਾ। ਅੱਛਾ, ਇੱਕ ਕਮਰੇ ਜਿਆਦਾ ਬਣਿਆ ਹੁੰਦਾ ਸੀ, ਉੱਥੇ ਜਿਹੜੀਆਂ ਬਾਹਰੋਂ ਕੁੜੀਆਂ ਪੜ੍ਹਨ ਜਾਂਦੀਆਂ ਸੀ, ਉੱਥੇ ਆਪਣੀ ਰੋਟੀ ਖੋਲ ਲੈਂਦੀਆਂ ਤੇ ਖਾ ਲੈਂਦੀਆਂ ਸੀ। ਉਹਨਾਂ ਦੀ ਰੋਟੀ ਨੌਕਰ ਲੈ ਕੇ ਆਉਂਦਾ ਸੀ। ਉਹਨਾਂ ਦਾ ਕੀ ਨਾਂ ਸੀ? ਉਹ ਕੁੜੀਆਂ ਦਾ? ਹਾਂਜੀ, ਕੁੜੀਆਂ ਹਾਜਰਾ ਸੀ ਇੱਕ ਦਾ ਨਾਂ, ਇੱਕ ਦਾ ਨਾਂ ਮੁਮਤਾਜ ਸੀ।
ਅੱਛਾ ਉਹ ਹੈਡਮਾਸਟਰ ਦੀਆਂ ਕੁੜੀਆਂ। ਹਾਂ ਉਹ ਹੈਡਮਾਸਟਰ ਦੀਆਂ ਕੁੜੀਆਂ ਸੀ। ਅੱਛਾ ਸਹੁਰਿਆਂ ਵਾਲੀ ਵੀ ਕੋਈ ਸਹੇਲੀ ਬਣੀ ਸੀ? ਸਹੁਰਿਆਂ ਦੀ ਸਹੇਲੀ ਜਿਹੜੀਆਂ ਸੀ ਉਹ ਤੇ ਪੜ੍ਹਦੀਆਂ ਸੀ ਸਾਡੇ ਪਿੰਡ ਹੀ। ਅੱਛਾ ਇੱਥੋਂ ਤੁਰ ਕੇ ਆਉਂਦੀਆਂ ਸੀ ਤੇ ਜਦੋਂ ਮੇਰਾ ਵਿਆਹ ਹੋਇਆ ਤੇ ਉਹ ਮੈਂ ਉਹਨਾਂ ਵੱਲ ਵੇਖਾਂ, ਉਹ ਮੇਰੇ ਵੱਲ ਵੇਖਣ। ਅੱਛਾ ਉਹ ਸਹੁਰਿਆਂ ਦੇ ਪਿੰਡ ਦੀ ਕਿਹੜੀ ਸੀ? ਨਾਂ ਯਾਦ ਹੈ? ਸਹੁਰਿਆਂ ਦੇ ਪਿੰਡ ਦੇ ਨਾਂ ਭੁੱਲ ਗਏ ਨੇ ਹੁਣ। ਉਹਨਾਂ ਦੇ ਵਾਲਦ ਵਾਲਦਾ ਦਾ ਯਾਦ ਹੋਵੇ। ਸੀ ਗੁਰਬਖਸ਼ ਸਿੰਘ ਸੀ ਗੁਰਬਖਸ਼। ਉਹਨਾਂ ਦੀਆਂ ਕੁੜੀਆਂ ਪੜ੍ਹਨ ਆਉਂਦੀਆਂ ਹੁੰਦੀਆਂ ਸੀ। ਉਸ ਤੋਂ ਬਾਅਦ ਅਮਰੀਕਾ ਚਲੇ ਗਈਆਂ ਨਾ ਉਹ ਫੈਮਿਲੀ ਸਾਰੀ। ਉਹਨਾਂ ਦਾ ਮੁੰਡਾ ਗਿਆ ਮਤਲਬ ਉਹ ਫੈਮਿਲੀ ਦੀਆਂ ਕੁੜੀਆਂ ਦੋ ਪੜ੍ਹਨ ਜਾਂਦੀਆਂ ਹੁੰਦੀਆਂ ਸੀ। ਬਾਕੀ ਪਤਾ ਨੀ ਕੀ ਰਿਵਾਜ ਸੀ, ਲੋਕੀ ਕੁੜੀਆਂ ਨੂੰ ਪੜ੍ਹਾਉਂਦੇ ਘੱਟ ਸੀ। ਉਦੋਂ ਘੱਟ ਸੀ, ਤਾਲੀਮ ਘੱਟ ਸੀ। ਨਹੀਂ ਸੀ ਏਡਾ ਪੜ੍ਹਾਉਂਦੇ। ਸਾਡੇ ਟੱਬਰ ਚ ਅਸੀਂ ਵੀ ਕੁੜੀਆਂ ਨੂੰ ਜ਼ਰੂਰ ਪੜ੍ਹਾਓ। ਏਡਾ ਪੜ੍ਹਦਿਆਂ ਚ ਨਾ ਰੱਖੋ, ਇਹਨਾਂ ਨੂੰ ਪੜ੍ਹਨ ਦਾ ਮੌਕਾ ਦਿਓ ਇਸ ਤਰ੍ਹਾਂ ਦੇ। ਕਿਉਂ ਭਰਾ ਸਾਰੇ ਪੜ੍ਹੇ ਹੋਏ, ਚੰਗੀਆਂ ਜੋਬਾਂ ਤੇ ਚੰਗੀ ਤਾਲੀਮ ਲਈ ਹੋਈ ਸੀ ਉਹਨਾਂ ਨੇ। ਅਸੀਂ ਇਸ ਕਰਕੇ ਸਾਡੇ ਤੇ ਕੋਈ ਰੋਕ ਨਹੀਂ ਸੀ ਕਿ ਪੜ੍ਹਨ ਨਹੀਂ ਜਾਣਾ ਜਾਂ ਅਸੀਂ ਪਰਹੇਜ਼ ਰੱਖਣਾ ਆ ਜਾਂ ਕਿਸੇ ਤੋਂ, ਏਦਾਂ ਨਹੀਂ ਸਾਡੇ। ਉਹਨਾਂ ਦਾ ਖਾ ਪੀ ਲੈਂਦੇ ਸਾਂ, ਸਾਨੂੰ ਕੋਈ ਨਹੀਂ ਮੁਸ਼ਕਿਲ ਨਹੀਂ। ਅੱਛਾ ਉਸ ਵੇਲੇ ਦੀ ਕੋਈ ਗੱਲ, ਕੋਈ ਐਸੀ ਕਹਾਣੀ ਕੋਈ ਯਾਦ ਹੋਵੇ ਜਿਹੜੀ ਤੁਹਾਡੇ ਜ਼ਿਹਨ ਚ ਅੱਜ ਵੀ ਤੁਹਾਨੂੰ ਚੇਤੇ ਹੁੰਦੀ ਹੋਵੇ? ਕੋਈ ਐਸਾ ਵਾਕਿਆ ਜਿਹੜੀ ਸੀ ਨਾ, ਜਿਹੜਾ ਕਈ ਵਾਕਿਆ ਨਿੱਕੇ ਨਿੱਕੇ ਯਾਦ ਨੇ ਭਈ। ਇਹ ਮੇਰਾ ਜਿਹੜਾ ਬੇਟਾ ਹੈ ਨਾ, ਜਦੋਂ ਲੈਲਪੁਰ ਪੈਦਾ ਹੋਇਆ, ਉਹ ਜਿਹੜੀ ਮੇਰੇ ਨਾਲ ਕੁੜੀ ਪੜ੍ਹਦੀ ਸੀ ਨਾ, ਮੁਮਤਾਜ਼ ਸੀ ਉਹਦਾ ਨਾਂ, ਉਹਦੇ ਘਰ ਵੀ ਉੱਥੇ ਹੀ ਪੈਦਾ ਹੋਇਆ ਸੀ, ਉਸੇ ਹੀ ਹਸਪੀਟਲ ਚ। ਅੱਛਾ ਇੱਕ ਕੁਆਟਰ ਨਾਲ ਹੀ ਉਹਨਾਂ ਦਾ ਸੀ ਤੇ ਇੱਕ ਸਾਡਾ ਸੀ। ਹਸਪਤਾਲ ਦਾ ਕੀ ਨਾਂ, ਕਿਹੜਾ ਹਸਪਤਾਲ ਸੀ? ਹਸਪਤਾਲ ਉਦੋਂ ਅੰਗਰੇਜ਼ ਸੀ ਤੇ ਉਦੋਂ ਦੀ ਡਾਕਟਰ ਉੱਥੇ ਹੁੰਦੀ ਸੀ। ਕੋਈ ਹਸਪਤਾਲ ਸਮੁੰਦਰੀ ਚ ਕੋਈ ਹਸਪਤਾਲ ਸੀ? ਇੱਕੋ ਜਿਹਾ ਹਸਪਤਾਲ ਸੀ ਵੱਡਾ। ਨਹੀਂ ਲਾਇਲਪੁਰ ਵਾਲਾ ਲਾਇਲਪੁਰ ਹਸਪਤਾਲ ਸੀ ਕਿ ਸਮੁੰਦਰੀ? ਨਹੀਂ ਲੈਲਪੁਰ ਦਾ ਹਸਪਤਾਲ ਸੀ। ਜਿਹੜੇ ਜਿਹੜਾ ਸੈਂਟਰੀਫਾਈਲ ਹੈ ਮਸੀਹਾਂ ਵਾਲਾ, ਉਹ ਤੇ ਨਹੀਂ ਸੀ ਕਿਤੇ? ਹਾਂਜੀ ਇੱਕ ਮਸੀਹਾਂ ਦਾ ਕ੍ਰਿਸਚੀਅਨ ਦਾ ਹਸਪਤਾਲ ਹੈ ਸੈਂਟਰੀਫਾਈਲ ਨਾ ਕਰਕੇ। ਉਹ ਜਿਹੜਾ ਸੀ ਨਾ ਹਸਪਤਾਲ, ਉਹਦੇ ਚ ਡਾਕਟਰ ਤੇ ਹੈਗੀ ਸੀ ਅੰਗਰੇਜ਼। ਬਿਲਕੁਲ ਹਾਂਜੀ। ਤੇ ਜਿਹੜੀਆਂ ਨਰਸਾਂ ਲੱਗੀਆਂ ਸੀ ਉਹ ਕ੍ਰਿਸਚੀਅਨ ਹੁੰਦੀਆਂ ਸੀ। ਹਾਂ ਬਸ ਉਹੀ ਹਾਂਜੀ ਨਹਿਰ ਤੇ ਹਸਪਤਾਲ ਹੈ। ਹਾਂਜੀ ਉਹ ਕ੍ਰਿਸਚੀਅਨ ਹੁੰਦੀਆਂ ਸੀ, ਨਹਿਰ ਸੀ ਕੋਲ। ਹਾਂਜੀ ਹੈਡਮਾਸਟਰ ਨਾ ਰੋਟੀ ਲੈ ਕੇ ਆਉਂਦੇ ਹੁੰਦੇ ਸੀ, ਦੁੱਧ ਰੋਟੀ ਰੋਜ਼ ਉਹਨਾਂ ਨੇ। ਮੈਂ ਕਹਾਂ ਉਹ ਜਿਹੜੀ ਡਾਕਟਰ ਸੀ ਐਲਿਜ਼ਬeth, ਉਹਦੀ ਜੇ ਤੁਹਾਨੂੰ ਤਸਵੀਰ ਵਿਖਾਈ ਹੈ, ਪਛਾਣ ਲੋਗੇ? ਇਹ ਕਿਹਨਾਂ ਦੀ ਤਸਵੀਰ? ਉਹ ਡਾਕਟਰ ਸੀ ਜਿਹੜੀ ਉਸ ਹਸਪਤਾਲ ਚ। ਉਹ ਤੁਸੀਂ ਦਿਖਾ ਦਿਓ, ਉਹਦੇ ਵਾਲ ਕੱਟੇ ਹੁੰਦੇ ਸੀ। ਹਾਂ ਬਿਲਕੁਲ ਉਹੀ, ਤੁਹਾਨੂੰ ਤਸਵੀਰ ਵਿਖਾਵਾਂਗੇ ਉਹਦੀ, ਤੁਹਾਨੂੰ ਤਸਵੀਰ ਉਹਦੀ ਵਿਖਾਵਾਂਗੇ। ਅੱਛਾ ਜੀ। ਹਾਂਜੀ ਬਹੁਤਾ ਲੋਕ ਜਿਹੜੇ ਚੰਗੇ ਸੀ ਉਹ ਹਲੇ ਵੀ ਹਸਪਤਾਲ ਹੈਗਾ ਵਾ। ਤੇ ਜਲੈਲਪੁਰ ਦੀ ਆਪਾਂ ਗੱਲ ਕਰਦੇ ਹਾਂ, ਬੜਾ ਬਿਹਤਰੀਨ ਤੇ ਸਾਫ਼ ਸਫਾਈ ਵੱਲੋਂ ਬੜਾ ਅੱਛਾ ਮੰਨਿਆ ਜਾਂਦਾ ਵਾ। ਬਿਹਤਰੀਨ ਹਸਪਤਾਲ ਜਿਹੜਾ ਮੈਟਰਨਿਟੀ ਦਾ ਮੰਨਿਆ ਜਾਂਦਾ ਫੈਸਲਾਬਾਦ ਚ ਹੁਣ ਵੀ। ਇਹ ਜਿਹੜਾ ਸੀ ਨਾ ਲੈਲਪੁਰ ਦਾ ਇਲਾਕਾ ਬੜਾ ਸੋਹਣਾ ਸਾਫ਼ ਸੁਥਰਾ ਸੀ। ਵਿਚਕਾਰ ਹੈਗਾ ਸੀ ਘੰਟਾ ਘਰ। 8 ਸੜਕਾਂ ਨਿਕਲਦੀਆਂ ਸੀ ਘੰਟਾ ਘਰ ਤੋਂ। ਸੀ ਹਸਪੀਟਲ ਬੜਾ ਸੋਹਣਾ ਬਣਿਆ ਸੀ, ਕੁਆਟਰ ਬਣੇ ਹੁੰਦੇ ਸੀ ਤੇ ਜਿਹੜੇ ਆਪ ਲੈ ਲਓ ਤੇ ਉੱਥੇ ਜਾ ਕੇ ਰਹਿ ਲਓ। ਹਾਂਜੀ ਇਸ ਤਰ੍ਹਾਂ ਅਸੀਂ ਉੱਥੇ ਰਹੇ ਹਾਂ। ਤੇ ਇਹ ਜਿਹੜੇ ਹੈਡਮਾਸਟਰ ਲੜਕੀ ਸੀ ਇਹ ਵੀ ਉੱਥੇ ਹੀ ਸੀ। ਮਤਲਬ ਇਹਨਾਂ ਦਾ ਉਹਨਾਂ ਦਾ ਵੀ ਉੱਥੇ ਹੀ ਹੋਇਆ ਸੀ। ਉਹਨਾਂ ਦੇ ਵੀ ਉਹ ਵੀ 4 ਦਿਨ ਵੱਡਾ ਸੀ ਤੇ ਉਹ ਜਦੋਂ ਨਾ ਉਹਦੇ ਘਰ ਬੱਚਾ ਹੋਇਆ ਸੀ ਤੇ ਮੈਨੂੰ ਜਿਹੜਾ ਹੈਡਮਾਸਟਰ ਵੀ ਆਂਦੇ ਨੇ, ਕੁੜੀਏ ਤੇਰੇ ਸਹੇਲੀ ਦੇ ਘਰ ਬੇਟਾ ਆਇਆ ਰਾਤ ਦਾ, ਦੇਖਿਆ। ਉਹ ਮੈਂ ਗਈ ਹਾਂ, ਦੱਸਿਆ ਵੇਖਿਆ ਮੈਂ। ਉਹ ਮੈਨੂੰ ਉਹ ਆਂਦੀ ਆ, ਮੈਂ ਤੇ ਵਿਹਲੀ ਹੋ ਗਈ ਹਾਂ, ਤੂੰ ਕਦੋਂ ਵਿਹਲੀ ਹੋਣਾ ਈ? ਪਿੱਛੋਂ ਹੋਇਆ। ਅੱਛਾ ਉਹ ਪਤਾ ਸੀ ਉਹ ਮੁਮਤਾਜ਼ ਕਿੱਥੇ ਵਿਆਹੀ ਗਈ ਸੀ, ਕਿਹੜੇ ਪਿੰਡ ਸੀ ਗਈ ਵਿਆਹੀ? ਨਾ ਇਹ ਕੋਈ ਪਤਾ ਨਹੀਂ। ਉਹਨਾਂ ਨਾਲ ਵੀ ਬਾਅਦ ਚ ਕੋਈ ਰਾਬਤਾ ਆਇਆ? ਬਾਅਦ ਚ ਨਹੀਂ ਕੋਈ ਰਾਬਤਾ ਨਹੀਂ ਰਿਹਾ। ਉਹ ਸਹੇਲੀਆਂ ਵੀ ਜਾਂਦੀਆਂ ਰਹੀਆਂ? ਹਾਂ ਕਿਤੇ ਦੂਰ ਦੂਰ ਵਿਆਹੀਆਂ ਗਈਆਂ, ਕਿੱਥੇ ਕਿੱਥੇ ਰਹੇ।
ਇਸ ਤਰ੍ਹਾਂ ਜਦੋਂ ਇਸ ਤਰ੍ਹਾਂ ਮਿਲ ਪੈਂਦਾ ਸੀ ਨਾ ਗਾਏ ਬਗਾਏ ਉਹ ਵੀ ਸਮੁੰਦਰੀ ਲੈਲਪੁਰ ਸੀ, ਮੈਂ ਵੀ ਉੱਥੇ ਹੀ ਸਾਂ ਤੇ ਫਿਰ ਮਾਸਟਰ ਵੀ ਉੱਥੇ ਆਉਂਦੇ ਸੀ, ਉਹ ਵੀ ਜਾਣਦੇ ਸੀ। ਉਹ ਰੋਜ਼ ਰੋਟੀ ਪਾਣੀ ਲੈ ਕੇ ਆਉਂਦੇ। ਇਹਨਾਂ ਕੁੜੀਆਂ ਦੀ ਜਿਹੜੀ ਮਾਂ ਸੀ ਨਾ, ਮਾਸਟਰ ਦੀ ਵਾਈਫ ਸੀ, ਉਹਦੀ ਟਾਈਫਾਇਡ ਨਾਲ ਮੌਤ ਹੋ ਗਈ ਸੀ। ਅੱਛਾ ਅੱਛਾ, ਟਾਈਫਾਇਡ ਨਾਲ ਮੌਤ ਹੋ ਗਈ। ਮੈਨੂੰ ਉਹਦੀ ਸ਼ਕਲ ਵੀ ਯਾਦ ਆ। ਇੱਕ ਵਾਰ ਸਕੂਲ ਦੇ ਵਿੱਚ ਪਤਾ ਨਹੀਂ ਕਿਸ ਤਰ੍ਹਾਂ ਕੋਈ ਪਾਰਟੀ ਸੀ ਨਿੱਕੀ ਜੀ, ਤੇ ਉਹ ਵੀ ਆਈ ਸੀ। ਅੱਛਾ, ਇਹਨਾਂ ਕੁੜੀਆਂ ਨੇ ਮੈਨੂੰ ਆਖਿਆ ਸਾਡੀ ਮੰਮੀ ਮੰਮੀ ਬੈਠੀ ਹੈ। ਤੇ ਥੋੜੇ ਚਿਰ ਪਿੱਛੋਂ ਸੁਣਿਆ ਉਹਦੀ ਡੈਥ ਹੋ ਗਈ, ਥੋੜੇ ਚਿਰ ਬਾਅਦ ਸੁਣਿਆ ਹੋ ਗਈ ਆ ਉਹਨਾਂ ਕੁੜੀਆਂ ਦੀ। ਅੱਛਾ, ਇਹ ਦੱਸਿਓ ਵੀ ਵਿਆਹਾਂ ਦਾ ਮੈਂ ਪੁੱਛਦਾ, ਵਿਆਹਾਂ ਦਾ ਤੇ ਚਲੋ ਜਾਣ ਆਉਣ ਤੇ ਜਿਨ੍ਹਾਂ ਨਾਲ ਭੀੜ ਬਹੁਤੀ ਸੀ ਜਾਂਦੇ ਸੀ ਇੱਕ ਦੂਜੇ ਨਾਲ। ਈਦ ਦੇ ਦਿਨਾਂ ਦੇ ਵਿੱਚ ਜਾਂ ਜਦੋਂ ਗੁਰਪੁਰਬ ਹੁੰਦਾ ਸੀ, ਇੱਥੇ ਕਿਵੇਂ ਇਕੱਠ ਹੁੰਦਾ ਸੀ? ਪਿੰਡਾਂ ਦੇ ਵਿੱਚ ਕੀ ਮਾਹੌਲ ਹੁੰਦਾ ਸੀ? ਜਦੋਂ ਇੱਥੇ ਹੁੰਦਾ ਸੀ ਨਾ, ਸਮੁੰਦਰੀ ਇੱਕ ਦੀਵਾਨ ਲੱਗਦਾ ਸੀ ਸਾਲ ਪਿੱਛੋਂ, ਉਹ ਸਾਰੇ ਲੋਕ ਆਉਂਦੇ ਹੁੰਦੇ ਸੀ। ਜਿਹੜੇ ਬੋਲਦੇ ਸੀ ਨਾ, ਖਲੋ ਕੇ ਕਿਸੇ ਨੇ ਕੁਝ ਬੋਲਣਾ, ਕਿਸੇ ਨੇ ਕੁਝ ਬੋਲਣਾ। ਸਾਨੂੰ ਤੇ ਇੰਟਰਸਟ ਨਹੀਂ ਸੀ ਹੁੰਦਾ, ਕਿਉਂਕਿ ਉਸ ਵਕਤ ਜਿਹੜੀਆਂ ਧਾਰਮਿਕ ਗੱਲਾਂ ਦਾ ਸਾਨੂੰ ਕੀ ਇੰਟਰਸਟ ਹੋਣਾ ਸੀ। ਉਦੋਂ ਨਿਆਣੀ ਉਮਰ, ਛੋਟੀ ਉਮਰ। ਇੱਕ ਦੂਜੇ ਨੂੰ ਮਿਲਣਾ, ਕੁੜੀਆਂ ਜਿਹੜੀਆਂ ਹਿੰਦੂ ਕੁੜੀਆਂ, ਮੁਸਲਮਾਨ ਕੁੜੀਆਂ, ਸਾਰਿਆਂ ਨੂੰ ਮਿਲਣਾ ਗਿਲਣਾ। ਤੇ ਜਿਹੜੀਆਂ ਬਾਜ਼ਾਰ 'ਚ ਚੀਜ਼ਾਂ ਉਦੋਂ ਲੱਗੀਆਂ ਹੁੰਦੀਆਂ, ਉਹ ਫਿਰਨਾ ਤੁਰਨਾ, ਖਾਣਾ ਪੀਣਾ, ਜਲੇਬੀਆਂ ਖਾਣੀਆਂ, ਬਸ ਇਕੱਠੀਆਂ ਹੋ ਗਈਆਂ, ਕੁਲਫੀਆਂ ਖਾਣੀਆਂ। ਤੇ ਨਾ ਹੀ ਗੁਰਦੁਆਰਾ ਸੀ, ਉੱਥੇ ਚਲੇ ਜਾਣਾ, ਕਦੀ ਉੱਥੇ ਲੰਗਰ ਖਾ ਆਉਣਾ, ਕਦੀ ਆ ਜਾਣਾ। ਐਸਾ ਫਿਰ 3 ਦਿਨ ਦੀਵਾਨ। ਸਾਡਾ ਇੰਟਰਸਟ ਨਹੀਂ ਹੁੰਦਾ ਵੀ ਇਹਨਾਂ ਦੀਆਂ ਗੱਲਾਂ ਸੁਣੀਏ। ਅੱਛਾ, ਈਦ ਦਾ ਫੈਸਟੀਵਲ ਹੁੰਦਾ ਸੀ, ਈਦ ਤੇ ਫਿਰ ਪਿੰਡ 'ਚ ਕੀ ਮਾਹੌਲ ਹੁੰਦਾ ਸੀ? ਜਦੋਂ ਹੁੰਦੀ ਸੀ ਨਾ, ਮਤਲਬ ਜਿਹੜਾ ਸਾਹਮਣੇ ਘਰ ਸੀ ਨਾ, ਉੱਥੇ ਮੁਸਲਮਾਨਾਂ ਦੀਆਂ 5-6 ਘਰ ਸੀ। ਉੱਥੇ ਇੱਕ ਜਨਾਨੀ ਸੀ ਜਿਹਨੂੰ ਅਸੀਂ ਸਾਰੇ ਭੂਆ ਆਂਦੇ ਹੁੰਦੇ ਸਾਂ, ਭੂਆ ਜੰਤੇ। ਉਹ ਨਮਾਜ਼ ਕਰਾਉਂਦੀ ਹੁੰਦੀ ਸੀ, ਪੜਾਉਂਦੀ ਸੀ। ਮਤਲਬ ਇੱਥੇ ਮੁਸਲਮਾਨ ਬੀਬੀਆਂ, ਵਹੁਟੀਆਂ, ਕੁੜੀਆਂ ਉਹ ਉੱਥੇ ਆ ਕੇ ਇਕੱਠੀਆਂ ਹੋ ਜਾਂਦੀਆਂ ਸੀ। ਹਾਂਜੀ, ਉਹ ਨਮਾਜ਼ ਆਪਣੇ ਹਿਸਾਬ ਨਾਲ, ਉਹ ਨਮਾਜ਼ ਦੇ ਬਾਰੇ ਸਾਨੂੰ ਕੀ ਇਲਮ ਸੀ ਵੀ ਇਹ ਕੀ ਬੋਲਦੀ ਆ। ਅਸੀਂ ਬਹਿ ਜਾਂਦੇ ਸਾਂ ਉਸੇ ਤਰ੍ਹਾਂ ਹੀ, ਤੇ ਕੋਲ ਅਸੀਂ ਬੈਠੇ ਨੇ, ਅਸੀਂ ਸੁਣਦੇ ਹਾਂ। ਤਾਂ ਸਾਨੂੰ ਪਤਾ ਨਹੀਂ ਉਹ ਕੀ ਬੋਲਦੀ ਕੀ। ਦੂਜੀਆਂ ਜਿਹਨਾਂ ਨੂੰ ਪਤਾ ਹੁੰਦਾ ਉਹਨਾਂ ਬੋਲਣਾ, ਤਾਂ ਉਹਨਾਂ ਨੇ ਹੱਥ ਐ ਕਰਨੇ, ਅਸੀਂ ਵੀ ਨਾਲ ਕਰੀ ਜਾਣਾ। ਅੱਛਾ ਅੱਛਾ, ਹਲਵਾ ਖਾ ਲੈਣਾ, ਐ ਕਰਦੀਆਂ, ਜਿਸ ਤਰ੍ਹਾਂ ਵੀ ਉਹਨਾਂ ਕਰਨਾ, ਅਸੀਂ ਵੀ ਕਰੀ ਜਾਣਾ। ਕਰਨਾ ਤੇ ਅਸੀਂ ਵੀ ਨਾਲ ਹੀ ਬੋਲ ਲੈਂਦੇ ਆ। ਤੇ ਸਾਨੂੰ ਹਿੰਦੀ ਵੀ ਕੀ ਆ। ਤੇ ਭੂਆ ਜੰਤੇ ਜਿਹੜੀ ਸੀ, ਉਹ ਸਾਰਿਆਂ ਨੂੰ ਉਹ ਨਾ ਆਪਣਾ ਈਦ ਦੇ ਉੱਤੇ ਬੁਲਾਉਂਦੀ ਹੁੰਦੀ ਸੀ। ਭੂਆ ਜੰਤੇ ਉਹ ਤੁਹਾਡੇ ਸਾਹਮਣੇ ਘਰ ਵਾਲਿਆਂ ਦੀ ਸੀ ਭੂਆ? ਮਤਲਬ ਸਾਡੇ ਸਾਹਮਣੇ ਮਹਾਰਾਜੀ ਦਾ ਘਰ ਸੀ ਨਾ, ਉਸ ਹਵੇਲੀ ਦੇ ਵਿੱਚ ਮਤਲਬ ਬਹੁਤੇ 5-6 ਘਰ ਮੁਸਲਮਾਨਾਂ ਦੇ ਸੀ। ਅੱਛਾ ਅੱਛਾ, ਤੇ ਸਾਡਾ ਸਾਹਮਣੇ ਆਮੋ ਸਾਹਮਣੇ ਵੱਡੇ ਵੱਡੇ ਦਰਵਾਜ਼ੇ, ਆਮੋ ਸਾਹਮਣੇ ਇੱਕ ਦੂਜੇ ਘਰ ਆਉਣ ਜਾਣ ਤੇ ਹੁੰਦਾ ਸੀ, ਕੋਈ ਨਹੀਂ ਸੀ। ਜਦੋਂ ਈਦ ਹੁੰਦੀ ਸੀ, ਉਦੋਂ ਫਿਰ ਸਾਨੂੰ ਇਹ ਹੁੰਦਾ ਸੀ ਇਹਨਾਂ ਸੇਵੀਆਂ ਬਣਾਈਆਂ, ਅਸੀਂ ਵੀ ਖਾਵਾਂਗੇ। ਤੇ ਸਾਨੂੰ ਕਈਆਂ ਨੂੰ ਹੋਣਾ ਤੇ ਜੇ ਅਸੀਂ ਇਹਨਾਂ ਦੇ ਘਰ ਬੈਠੇ ਸੇਵੀਆਂ ਖਾਧੀਆਂ ਨਾ, ਤੇ ਸਾਨੂੰ ਜਿਹੜੇ ਕੋਈ ਸਿੱਖ ਫੈਮਿਲੀਆਂ ਉਹ ਸਾਨੂੰ ਚੰਗਾ ਨਾ ਸਮਝਣਗੀਆਂ। ਅਸੀਂ ਏਡੀ ਕਰਦੇ ਤੇ ਪਰਵਾਹ ਨਹੀਂ ਕਰਦੇ, ਤੇ ਫਿਰ ਅਸੀਂ ਕੀ ਕਰਨੀ। ਅਸੀਂ ਉਹ ਜਿਹੜੀਆਂ ਮੁਸਲਮਾਨ ਫੈਮਲੀਆਂ ਸੀ, ਉਹਨਾਂ ਆਖਣਾ ਬਹਿ ਜਾਓ, ਖਾ ਕੇ ਜਾਇਓ। ਅਸੀਂ ਵੀ ਬਹਿ ਜਾਣਾ, ਥਾਂ ਤੇ ਪਵਾ ਲੈਣੀ ਤੇ ਖਾ ਲੈਣੀਆਂ। ਇਸ ਤਰ੍ਹਾਂ ਕਰਕੇ ਉਹਨਾਂ ਨੇ ਖੁਸ਼ੀ ਮਨਾਉਣੀ ਤੇ ਮਨਾਉਣੀ ਤੇ ਘਰੇ ਆ ਜਾਣਾ। ਗੱਲ ਵੀ ਸਾਂਝੇ ਤਿਉਹਾਰ ਜਿਹੜੇ ਸਾਂਝੇ ਮਨਾਉਂਦੇ ਹੁੰਦੇ ਸੀ ਉਦੋਂ, ਅਸੀਂ ਜਾਂ ਮਨਾ ਲੈਂਦੇ ਸੀ। ਏਦਾਂ ਨਹੀਂ ਕੋਈ ਹੁਣ ਈਦ ਦਾ ਤੇ ਅਸੀਂ ਉਧਰ ਜਾਣਾ ਹੀ ਨੀਗਾ, ਅਸੀਂ ਵੇਖਣਾ ਹੀ ਨੀਗਾ, ਨਹੀਂ ਇਹ ਨਹੀਂ ਹੈਗਾ। ਅੱਛਾ, ਹੁਣ ਐ ਜਿਵੇਂ ਲੱਗਣ ਡਿਆ ਵੀ ਜਿਵੇਂ ਤੁਸੀਂ ਹੁਣ ਸਮੁੰਦਰੀ ਤੇ 140 ਤੇ 139 ਚ ਫਿਰਨ ਡੇ, ਤੇ ਗੱਲਾਂ ਸਾਰੀਆਂ ਪੁਰਾਣੀਆਂ ਯਾਦ ਆਉਣ ਡਈਆਂ। ਉਹ ਵੇਲਾ ਸਾਰਾ ਘੁੰਮਣ ਡਿਆ ਅੱਖਾਂ ਅੱਗੇ। ਸਮੁੰਦਰੀ ਸਾਰੀ ਅੱਖਾਂ ਅੱਗੇ ਘੁੰਮਦੀ ਆ। ਜਦੋਂ ਜਾਈਦਾ ਸੀ, ਪਹਿਲਾਂ ਨੁੱਕਰ ਦੇ ਤੇ ਖੋਜਿਆਂ ਦੀ ਦੁਕਾਨ ਸੀ, ਜਿੱਥੋਂ ਅਸੀਂ ਸਾਡੇ ਬਾਪੂ ਜੀ ਸਾਨੂੰ ਪੈਰਾਂ ਨੂੰ ਬੂਟ ਪਾਟ, ਕੋਈ ਚੱਪਲਾਂ ਲੈ ਕੇ ਦਿੰਦੇ ਸੀ। ਉਹ ਦੁਕਾਨ ਸੀ ਖੋਜਿਆਂ ਦੀ, ਉਹ ਤੇ ਉੱਥੇ ਰਹੇ ਹੋਣਗੇ ਨਾ। ਹੋਰ ਕਈ ਆ ਗਏ ਮੁਸਲਮਾਨਾਂ ਦੀ ਦੁਕਾਨਾਂ ਤੇ ਉੱਥੇ ਰਹਿਣੀਆਂ ਸੀ। ਇੱਕ ਮਿੰਟ, ਮੈਨੂੰ ਆਵਾਜ਼ ਮਾਰਨ ਹੈ। ਅੱਛਾ, ਠੀਕ ਮੇਰਾ ਧਿਆਨ ਜਰਾ ਇੱਧਰ ਹੋ ਗਿਆ ਸੀ। ਤੇ ਇਹ ਦੱਸੋ ਮਾਂ ਜੀ, ਇੰਨੇ 70 ਵਰੇ ਹੋਏ ਆ,
ਵੀ ਹੁਣ ਤੱਕ ਜੇ ਅਸੀਂ ਜਿਵੇਂ ਤੁਸੀਂ ਗੱਲਾਂ ਦੱਸੀਆਂ ਵੀ ਪਹਿਲਾਂ ਤੇ ਐਂ ਲੱਗਦਾ ਸੀ ਵੀ ਬਹੁਤ ਪਿਆਰ ਸੀ ਤੁਹਾਡਾ, ਇੱਕ ਫੈਮਿਲੀ ਤਰ੍ਹਾਂ ਸੀ, ਤੇ ਹੁਣ ਤੱਕ ਅਸੀਂ ਵੇਖਦੇ ਆਏ ਵੀ ਦੋਵਾਂ ਪਾਸੇ ਉਹ ਉਧਰੋਂ ਆਉਂਦੇ ਵੀ ਉਹ ਸਾਡੇ ਦੁਸ਼ਮਣ ਦੇ ਆਂਦੇ, ਅਸੀਂ ਉਹਨਾਂ ਦੇ ਦੁਸ਼ਮਣ ਤੋਂ ਪਹਿਲਾਂ ਇਕੱਠੇ। ਤੇ ਹੁਣ ਹਾਲਾਤ ਕੀ ਲੱਗਦਾ ਨਹੀਂ ਵੀ ਆਪਾਂ ਅਵੇਅਰ ਹੋਏ, ਹਾਲਾਤ ਅੱਗੇ ਤੋਂ ਆਉਣ ਵਾਲੇ ਟਾਈਮ ਦੇ ਵਿੱਚ ਬਿਹਤਰ ਹੋਣ? ਬੇਸ਼ੱਕ ਦੋ ਮੁਲਕ ਰਹਿਣ, ਲੇਕਿਨ ਆਪਸ ਦੇ ਵਿੱਚ ਤੁਹਾਡੇ ਵਰਗੇ ਲੋਕ ਜਿਹੜੇ ਇੱਥੇ ਜਿੰਨਾ ਉਮਰ ਸਾਰੀ ਕੱਢੀ ਹੋਈ ਇੱਕ ਦੂਜੇ ਪਾਸੇ ਆਸਾਨੀ ਨਾਲ ਆਉਣ ਜਾਣ। ਜਿਹੜੇ ਬਹੁਤੇ ਲੋਕ ਨੇ ਨਾ, ਇਹ ਚਾਹੁੰਦੇ ਨੇ ਕਿ ਅਸੀਂ ਆਪਸ ਵਿੱਚ ਆਈਏ ਜਾਈਏ ਖੁੱਲਾ ਡੁੱਲਾ, ਸਾਨੂੰ ਕੋਈ ਨਾ। ਜਿਹੜੇ ਆਉਂਦੇ ਨੇ ਨਾ ਆਪਣੇ ਪਿੰਡਾਂ ਵਿੱਚ ਜਾਂਦੇ, ਜਦੋਂ ਗੁਰਪੁਰਬ ਹੁੰਦਾ ਨਨਕਾਣੇ, ਇੱਥੇ ਜਿਨ੍ਹਾਂ ਨੇ ਆਪਣੇ ਪਿੰਡਾਂ 'ਚ ਜਾਣਾ ਹੁੰਦਾ ਨਾ, ਉਸ ਪਿੰਡ ਦੇ ਪਹਿਲਾਂ ਹੀ ਉਹਨਾਂ ਨੇ ਖਤ ਪਾਇਆ ਹੁੰਦਾ ਵੀ ਅਸੀਂ ਆਵਾਂਗੇ, ਸਾਨੂੰ ਲੈ ਜਾਓ। ਉਹ ਫਿਰ ਆ ਕੇ ਉਹਨਾਂ ਨੂੰ ਲੈ ਜਾਂਦੇ ਸੀ ਤੇ ਪਿੰਡਾਂ 'ਚ ਸਾਰੇ ਫਰਾਤ ਰਾ ਕੇ ਫਿਰ ਗੁਰਦੁਆਰੇ ਛੱਡ ਜਾਂਦੀ। ਉਹ ਵੀ ਫਿਰ ਪਾਬੰਦੀ ਸੀ, ਪਰਮਿਸ਼ਨ ਲੈਣੀ ਪੈਂਦੀ ਸੀ ਗੁਰਦੁਆਰੇ ਵਾਲੇ ਬਾਬੇ ਬੂਬੇ ਤੋਂ, ਕਿਸੇ ਤੋਂ। ਤੇ ਜਿਹੜਾ ਉੱਥੋਂ ਮੋਹਰ ਲੈ ਕੇ ਆਉਂਦਾ ਸੀ ਨਾ, ਕੋਈ ਪਿੰਡ ਦਾ ਕੋਈ ਸਰਪੰਚ ਲੈ ਕੇ ਜਾਂਦੇ, ਤੇ ਉਹ ਲੈ ਜਾਂਦਾ ਸੀ ਤੇ ਉਦੋਂ ਫਿਰ ਤੁਰੇ ਆਉਂਦੇ ਸੀ, ਆਪਣੇ ਪਿੰਡਾਂ ਨੂੰ ਵੇਖ ਆਉਂਦੇ ਸੀ। ਇਹ ਸਾਨੂੰ ਨਸੀਬ ਨਹੀਂ ਹੋਇਆ ਵੀ ਅਸੀਂ ਵੀ ਉਧਰ ਜਾਈਏ, ਸਾਨੂੰ ਕੋਈ ਲੈ ਕੇ ਜਾਏ। ਮੇਰੇ ਕੋਲ ਐਡਰੈਸ ਵੀ ਹੈਗੇ ਸੀ ਜਿਹੜੇ ਇੱਧਰ ਜਿਨ੍ਹਾਂ ਦੇ ਨਾਲ ਗੱਲ ਬਣਾਈ ਸੀ, ਉਹਨਾਂ ਨੇ ਕਿਹਾ ਸੀ ਆਪ ਤੁਹਾਨੂੰ ਲੈ ਜਾਵਾਂਗੇ, ਤੁਸੀਂ ਆ ਜਿਓ। ਪੱਕੀ ਫਿਰ ਮੈਂ ਇਕੱਲੀ ਕਰਕੇ ਨਹੀਂ ਸਾਂ ਗਈ ਵੀ ਮੈਂ ਇਕੱਲੀ ਹੋ ਕਿਸ ਤਰ੍ਹਾਂ ਜਾਵਾਂ, ਤੇ ਨਾਲ ਵੀ ਮੇਰੇ ਹੋਏ। ਇਹਨਾਂ ਦੇ ਮੇਰੇ ਬੇਟੇ ਦਾ ਪਾਸਪੋਰਟ ਨਹੀਂ ਬਣਿਆ, ਬਾਅਦ ਚ ਬਣਵਾਇਆ ਇਹਦੀ ਵਾਈਫ ਦਾ ਵੀ, ਇਹਦਾ। ਚਲੋ ਹੁਣ ਪਾਸਪੋਰਟ ਵੀ ਬਣਿਆ, ਸਾਰਾ ਕੁਝ ਬਣਿਆ, ਹੁਣ ਬਣਾਓ ਪ੍ਰੋਗਰਾਮ, ਅਸੀਂ ਵੀ ਤੁਹਾਡੇ ਇੱਥੇ ਪੋਤਾ ਪੋਤਰਿਆਂ ਵਰਗੇ ਤੁਹਾਨੂੰ ਲੈ ਚਲਾਂਗੇ। ਪਿੰਡ ਵੀ ਬੜਾ ਮਸ਼ਹੂਰ ਹੈ, ਤੇਜਾ ਸਿੰਘ ਸਮੁੰਦਰੀ ਦਾ ਪਿੰਡ, ਤੁਸੀਂ ਉਹਨਾਂ ਦੀ ਫੈਮਿਲੀ ਚੋਂ, ਤੇ ਸਾਡੇ ਲਈ ਵੀ ਬੜੀ ਮਾਣ ਵਾਲੀ ਗੱਲ ਹੋਊਗੀ। ਉਹਨਾਂ ਨੇ ਬੜੇ ਤਰੱਕੀਆਤੀ ਕੰਮ ਇਸ ਇਲਾਕੇ ਦੇ ਵਿੱਚ ਸਮੁੰਦਰੀ 'ਚ ਕਰਾਏ। ਪਹਿਲਾਂ ਆਂਦੇ ਅਖਬਾਰ ਉਹਨਾਂ ਨੇ ਕੱਢਿਆ ਸੀ ਅਕਾਲੀ ਦੇ ਨਾਂ ਤੋਂ, ਫਿਰ ਆਪਣਾ ਸਕੂਲ ਉਹਨਾਂ ਨੇ ਬਣਵਾਏ ਸੀ ਉਦੋਂ 2-3 ਆਪਣੇ ਉਸੇ ਦੌਰ ਦੇ ਵਿੱਚ। ਇਸ ਪਿੰਡ 'ਚ ਨਾ ਤਲੀਮ ਬੜੀ ਸੀ, ਪੜ੍ਹੇ ਲਿਖੇ ਲੋਕ ਸੀ, ਹਾਂਜੀ, ਬੜਾ ਪਿਆਰ ਬੜਾ ਸੀ ਆਪਸ ਵਿੱਚ। ਮੰਨਦਾ ਸੀ ਵੀ ਹਾਂ ਯਾਰ ਗੱਲ ਕਿਸ ਤਰ੍ਹਾਂ। ਚਲੋ ਜੀ ਮਾਂ ਜੀ, ਬਹੁਤ ਸੋਹਣੀ ਗੱਲਬਾਤ ਹੋਈ ਤੁਹਾਡੇ ਨਾਲ, ਵਾਹਵਾ ਤੁਹਾਡਾ ਟਾਈਮ ਲੈ ਲਿਆ, ਸਮਾਂ ਲੰਮਾ ਲੈ ਲਿਆ। ਤੁਸੀਂ ਵੀ ਹੁਣ ਪ੍ਰੋਗਰਾਮ ਬਣਾਓ, ਆਓ ਤੁਹਾਨੂੰ ਫਰਾਵਾਂਗੇ। ਦੂਜਾ ਅੱਛਾ 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 ਜਿਹੜਾ ਬੇਟਾ ਹੈ ਨਾ, ਇਹ ਉਰਦੂ ਦਾ ਅਖਬਾਰ ਮੰਗਾਉਂਦਾ। ਤੁਹਾਨੂੰ ਉਰਦੂ ਆਉਂਦੀ ਨਾ? ਤੁਹਾਨੂੰ ਤੇ ਆਉਂਦੀ ਹੈ ਸਿੱਖ ਲਈ। ਮੈਂ ਜਿਹੜੀ ਸੀ ਨਾ, ਮੈਂ ਜਦੋਂ ਸਕੂਲ ਪੜ੍ਹਦੀ ਸੀ ਨਾ ਆਪਣੇ ਪਿੰਡ 'ਚ ਹੀ, ਤੇ ਪਿਛਲੇ ਬੰਨੇ ਸਕੂਲ ਸੀ, ਤੇ ਮੈਂ ਕੁਛ ਸਮਾਂ ਆਪਣੇ ਭਰਾ ਭਤੀਜਿਆਂ ਦੇ ਨਾਲ ਉੱਧਰ ਜਾ ਬੈਂਦੀ ਸਾਂ। ਦਾ ਟਾਈਮ ਮੈਂ ਨਾ ਭਾਵੇਂ ਕਿਸੇ ਨੇ ਮੈਨੂੰ ਗੁੱਸੇ ਹੋਣਾ ਕਿਦਾਂ, ਮੈਂ ਉੱਥੇ ਜਾ ਕੇ ਬਹਿ ਜਾਣਾ, ਦੁਆ ਕਰਨੀ। ਜਦ ਸਵੇਰੇ ਬੋਲਦੇ ਆ ਨਾ ਦੁਆ, ਤੇ ਉਹਨਾਂ ਦੇ ਨਾਲ ਉੱਥੇ ਦੁਆ ਕਰਨੀ, ਤੇ ਇਹਨੇ ਇੱਕ ਨਾਲ ਹੀ ਮੈਨੂੰ ਉਰਦੂ ਆ ਗਿਆ। ਮੈਨੂੰ ਪੜ੍ਹਨ ਦਾ ਸ਼ੌਕ ਸੀ ਉਰਦੂ। ਦੁਆ ਵੀ ਭੁੱਲ ਕਿਹੜੀ ਦੁਆ ਪੜ੍ਹਦੇ ਹੋ ਦੱਸੋ? ਐ ਕਰਕੇ ਲਾਪੇ ਆਤੀ ਦੁਆ ਹੈ ਤੁਮਨਾ ਮੇਰੀ, ਉਹ ਕੱਛਾਂ ਚ ਹੱਸ ਦੇ ਕੇ ਫਿਰ ਬੋਲਦੇ ਹੁੰਦੇ ਸਾਂ। ਹਾਂਜੀ, ਅੱਛਾ ਅੱਛਾ ਅੱਛਾ। ਮੁਸਲਮਾਨ ਸੀ ਮਾਸਟਰ, ਤੇ ਉਹਨਾਂ ਮੈਨੂੰ ਆਖਿਆ ਕੁੜੀਏ ਤੂੰ ਉੱਧਰ ਜਾ ਆਪਣੇ ਸਕੂਲ, ਤੇ ਮੈਂ ਆਖਿਆ ਮੈਂ ਥੋੜਾ ਚਿਰ ਇੱਥੇ ਬਹਿ ਕੇ ਜਾਣਾ। ਚਲੋ ਦੁਆ ਥੋੜੀ ਜਿਹੀ, ਜਿੰਨੀ ਕੁ ਆਉਂਦੀ ਦੁਆ ਉਨੀ ਸੁਣਾਓ। ਭੁੱਲ ਗਈ ਆ ਹੁਣ, ਬਸ ਇੰਨੀ ਕੁ ਦੁਆ ਪਹਿਲਾ ਲਫ਼ਜ਼ ਯਾਦ ਰਿਹਾ ਆ, ਹੋਰ ਵੀ ਦੁਆਵਾਂ ਬੋਲਦੇ, ਇਹੀ ਬੋਲਦੇ ਹੁੰਦੇ। ਅੱਛਾ ਅੱਛਾ, ਇੰਨੀ ਕੁ ਲੱਪੇ ਆਤੀ ਦਿਲ ਯਾਦ ਰਹੀ ਹੈ। ਯਾਦ ਆਤੀ ਹੈ ਬਣ ਕੇ ਤਮੰਨਾ ਮੇਰੀ। ਚਲੋ ਮਾਂ ਜੀ, ਬਹੁਤ ਸੋਹਣੀ ਗੱਲਬਾਤ ਹੋਈ, ਤੇ ਰੱਬ ਤੁਹਾਨੂੰ ਜ਼ਿੰਦਗੀ ਦੇਵੇ, ਤੇ ਮੌਕਾ ਬਣਿਆ ਤੇ ਆਓ ਜ਼ਰੂਰ ਪਾਕਿਸਤਾਨ, ਅਸੀਂ ਤੁਹਾਨੂੰ ਲੈ ਚੱਲਾਂਗੇ, ਤੁਹਾਡੇ ਪਿੰਡ ਵੀ। ਤੇ ਇਹ ਜਿਹੜੀਆਂ ਪੁਰਾਣੀਆਂ ਯਾਦਾਂ ਆਪਾਂ ਜਾਂ ਤਾਜ਼ਾ ਕੀਤੀਆਂ, ਕੋਸ਼ਿਸ਼ ਕਰੀਦੀ ਹੈ ਵੀ ਤੁਹਾਡੇ ਵਰਗੇ ਲੋਕ ਜਿਹੜੇ ਪੁਰਾਣੇ ਬਜ਼ੁਰਗ ਨੇ, ਜਿਨ੍ਹਾਂ ਨੇ ਸਾਰਾ ਕੁਝ ਵੇਖਿਆ, ਉਹਨਾਂ ਦੀਆਂ ਇੱਕ ਜਿਹੜੀਆਂ ਇਹ ਹਿਸਟਰੀ ਹੈ, ਸਾਨੂੰ ਤਾਰੀਖ ਕੀ ਕਹਿੰਦੇ ਕਿਤਾਬਾਂ 'ਚ ਨਹੀਂ ਲੱਭਦੀ। ਤੁਹਾਡੇ ਵਰਗੇ ਲੋਕ ਜਿਹੜੇ ਆ ਬਿਲਕੁਲ ਉਹ ਕਿਤਾਬਾਂ ਨੇ, ਤਾਰੀਖ ਦੀਆਂ ਕਿਤਾਬਾਂ ਨੇ, ਜਿਹੜੀਆਂ ਅਸੀਂ ਵੀਡੀਓਜ਼ ਰਾਹੀਂ ਲੋਕਾਂ ਤੱਕ ਪਹੁੰਚਾਈ ਦੀ ਹੈ। ਉਹ ਤਾਰੀਖ, ਉਹ ਸੱਚੀ ਤਾਰੀਖ, ਉਹ ਜਿਹੜੀ ਸਾਨੂੰ ਨਹੀਂ ਦੱਸੀ ਜਾਂਦੀ, ਨਹੀਂ ਪੜ੍ਹਾਈ ਜਾਂਦੀ, ਉਹ ਤਾਰੀਖ ਹੈ ਜਿਹੜੀ ਤੁਹਾਡੀ ਜ਼ੁਬਾਨੀ ਸਾਰੇ ਲੋਕ ਸੁਣਦੇ ਆ। ਤੋ ਬਹੁਤ ਵਧੀਆ ਲੱਗਾ ਸਾਨੂੰ, ਬਹੁਤ ਸੋਹਣਾ ਲੱਗਾ। ਤੇ ਆਪਾਂ ਕੋਸ਼ਿਸ਼ ਕਰਦੇ ਰਹੀਦਾ ਤੁਹਾਡੇ ਵਰਗੇ ਬਜ਼ੁਰਗਾਂ ਨੂੰ ਜਿਹੜਾ ਵਾ ਸਾਹਮਣੇ ਲੈ ਕੇ ਆਈਏ। ਤੁਹਾਡਾ ਵੀ ਬਹੁਤ ਧੰਨਵਾਦ ਜੀ, ਤੁਸੀਂ ਮਾਂ ਜੀ ਨਾਲ ਸਾਡੀ ਬੜੀ ਸੋਹਣੀ ਗੱਲਬਾਤ ਕਰਵਾਈ। ਇਹਨਾਂ ਨਾਲ ਆਪਾਂ ਗੱਲਬਾਤ ਬਹੁਤ ਸੋਹਣੀ ਹੋਈ। ਉਹਨਾਂ ਦੇ ਬੇਟੇ ਨੇ ਜਿਹੜਾ 1 ਸਾਲ ਦੇ ਸੀ ਜਦੋਂ ਇੱਥੋਂ ਸਮੁੰਦਰੀ ਤੋਂ ਗਏ, ਉਹਨਾਂ ਨੇ ਸਾਡੀ ਮਾਂ ਜੀ ਨਾਲ ਗੱਲਬਾਤ ਕਰਵਾਈ। ਇਹ
ਕਹਾਣੀਆਂ ਸ਼ੇਅਰ ਕਰਨ ਦਾ ਮਕਸਦ ਹੈ ਕਿ ਉਹ ਪੁਰਾਣੀਆਂ ਗੱਲਾਂ ਜਿਹੜੀਆਂ ਪੁਰਾਣੀਆਂ ਸਾਂਝਾਂ ਸੀ, ਪੁਰਾਣੀਆਂ ਦਾਸਤਾਨਾਂ ਸੀ, ਪਹਿਲੋਂ ਦਾ ਜਿਹੜਾ ਪਿਆਰ ਸੀ 47 ਪਹਿਲੋਂ ਦਾ, ਉਹਨੂੰ ਦੁਬਾਰਾ ਤੋਂ ਆਪਾਂ ਕਿਉਂ ਨਾ ਅਸਰ ਇਹਨੂੰ ਦੁਬਾਰਾ ਤੋਂ ਬਹਾਲ ਕਰੀਏ। ਬੇਸ਼ੱਕ ਦੋ ਮੁਲਕ ਰਹਿਣ, ਲੇਕਿਨ ਆਪਸੀ ਪਿਆਰ ਮੁਹੱਬਤ ਜਿਹੜਾ ਵਾ ਇੰਟਰੈਕਸ਼ਨ ਜਿਹੜੀ ਬਣੀ ਰਵੇ। ਇਸ ਤਰ੍ਹਾਂ ਦੇ ਬਜ਼ੁਰਗ ਜਿਹੜੇ ਆਉਣਾ ਚਾਹੁੰਦੇ ਨੇ ਆਪਣੇ ਪਿੰਡਾਂ 'ਚ, ਉਹ ਆਉਣ ਜਾਣ, ਇਹ ਜਿਹੜੀਆਂ ਸਖਤੀਆਂ ਨੇ ਸਖਤਾਈਆਂ ਨੇ ਥੋੜ੍ਹੀਆਂ ਘੱਟ ਹੋਣ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਵੀਡੀਓਜ਼ ਤੁਹਾਡੇ ਤੱਕ ਰੱਖਦੇ ਰਵਾਂਗੇ। ਮਿਲਦੇ ਆ ਫਿਰ, ਰੱਬ ਰਾਖਾ। ਓਕੇ।